चला जाता हूं हंसता खेलता मौजे हवादत से, अगर आसानियां हों जिंदगी दुश्वार हो जाए। ਇਸ ਟਾਈਮ ਬਹੁਤ ਅਲਾਰਮਿੰਗ ਸਿਚੁਏਸ਼ਨ ਹੈ ਨਾ ਜੀ। ਉਹ ਇਹ ਵੇ ਕਿ ਮੁਆਸ਼ਰੇ ਦੇ ਵਿੱਚ ਏਡਜ਼ ਦੇ ਮਰੀਜ਼ ਬਹੁਤ ਜ਼ਿਆਦਾ ਹੁੰਦੇ ਜਾ ਰਹੇ ਨੇ। ਗੁਜਰਾਤ ਦੇ ਵਿੱਚ ਇਸ ਟਾਈਮ 3 ਤੋਂ 4 ਹਜ਼ਾਰ ਲੋਕ ਨੇ ਜਿਹੜੇ ਏਡਜ਼ ਦੇ ਵਿੱਚ, ਜਿਨ੍ਹਾਂ ਨੂੰ ਏਡਜ਼ ਹੋ ਗਈ। ਜਿਹੜੇ ਤੇ ਲੋਕ ਐਡਿਕਸ਼ਨ ਕਰਦੇ ਪਏ ਨੇ, ਆਈਵੀ ਅਬਿਊਜ਼ ਕਰਦੇ ਪਏ ਨੇ, ਜਿਹੜੇ ਐਡਿਕਸ਼ਨ ਕਰਦੇ ਪਏ ਨੇ, ਉਹਨਾਂ 'ਚ ਡਾਕਟਰ ਵੀ ਨੇ, ਬੜੀ ਵੈਲ ਆਫ ਫੈਮਲੀਆਂ ਦੇ ਲੋਕ ਵੀ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮੈਡੀਕਲ ਸਟੋਰ ਤੇ ਜਾਂਦੇ ਨੇ ਔਰ ਉਹ 300 ਮਿਲੀਗ੍ਰਾਮ ਵਾਲੇ 4 5 6 7 ਕੈਪਸੂਲ ਸਟਿੰਗ ਦੀ ਬੋਤਲ 'ਚ ਪਾ ਕੇ ਪੀਂਦੇ ਨੇ। ਮੈਂ ਸੁਹੇਲ ਜ਼ਫਰ ਚੱਠਾ ਸਾਹਿਬ ਨੂੰ ਸਲੂਟ ਕਰਨਾ ਹੈ ਕਿ ਉਹ ਅੱਲਾਹ ਪਾਕ ਨੇ ਇੱਕ ਸਾਡੇ ਵਾਸਤੇ ਰਹਿਮਤ ਬਣਾ ਕੇ ਭੇਜੇ ਨੇ ਪੰਜਾਬ ਦੇ ਵਿੱਚ। ਉਹ ਹਰ ਉਹ ਮੁਆਸ਼ਰੇ ਦਾ ਬੁਰਾ ਕੰਮ ਹੈ ਜਿਹੜਾ ਉਹਨੂੰ ਉਹ ਸੁਲਝਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਹੈਲਥ ਦੇ ਵਾਸਤੇ ਹੈਜ਼ਰਡ ਨੇ ਉਹ ਇੰਡੀਆ ਤੋਂ ਆਉਂਦੀਆਂ ਪਈਆਂ ਨੇ। ਠੀਕ ਹੈ ਨਾ ਜੀ। ਇੰਡੀਆ ਦਾ ਤਾਂ ਅੱਗੇ ਹੀ ਮਕਸਦ ਹੈ ਕਿ ਸਾਡਾ ਬੇੜਾ ਗਰਕ ਕਰੇ। ਮਨਸ਼ੀਆਤ ਦੇ ਵਿੱਚ ਇਸ ਵਕਤ ਸਾਡੇ ਮੁਆਸ਼ਰੇ 'ਚ ਉਹਨੂੰ ਹਾਸਲ ਕਰਨਾ ਥੋੜਾ ਜਿਹਾ ਮੁਸ਼ਕਲ ਹੋਇਆ ਹੈ। ਨਾਮੁਮਕਿਨ ਨਹੀਂ ਹੋਇਆ। ਇਹਨੂੰ ਨਾਮੁਮਕਿਨ ਮੁਆਸ਼ਰੇ ਨੇ, ਪੇਰੈਂਟਸ ਨੇ, ਟੀਚਰਾਂ ਨੇ ਮਿਲ ਕੇ ਇਹਨੂੰ ਕਰਨਾ ਹੈ ਤੇ ਪੁਲਿਸ ਕੋਲੋਂ ਮਦਦ ਲੈਣੀ ਹੈ। ਵਾਹ ਵਾਹ। ਇੱਕ ਅਨਸੀਨ ਸਿਸਟਮ ਬਣਾਉਣਾ ਪਏਗਾ। ਮਾਂ ਧੀ ਦੀ ਸਹੇਲੀ ਬਣ ਜਾਏ, ਪਿਓ ਪੁੱਤਰ ਦਾ ਯਾਰ ਬਣ ਜਾਏ, ਨਸ਼ਈ ਦਾ ਖਾਸ ਤੌਰ ਖਾਸ ਤੌਰ ਤੇ, ਔਰ ਉਹਨੂੰ ਪੁੱਛੇ ਕਿ ਲੱਭਦੀ ਕਿੱਥੋਂ ਹੈ। ਵਾਹ ਵਾਹ। ਪਤਾ ਹੈ ਦੁਕਾਨਦਾਰ ਜਿਹੜਾ ਮੈਡੀਕਲ ਸਟੋਰ ਚਲਾਉਂਦਾ ਉਹਨੂੰ ਪਤਾ ਹੈ ਇਹ ਨਸ਼ਈ ਹੈ, ਇਹ ਜ਼ਰੂਰਤਮੰਦ ਹੈ। ਜੀ। ਉਹ ਨਸ਼ਈ ਨੂੰ ਹਰ ਦੀ ਵੇਚਦਾ ਪਿਆ। ਜੀ। ਇਹ ਸਰ ਡਰੱਗ ਇੰਸਪੈਕਟਰ ਸਾਰੇ ਮਿਲੇ ਨੇ ਨਾਲ। ਜੀ। 100% ਮਿਲੇ ਨੇ, ਮੰਥਲੀਆਂ ਲੱਗੀਆਂ ਹੋਈਆਂ ਨੇ। अरे भाई, देसी पंजाब के सारे ही रंग देखने के लिए अभी सब्सक्राइब करें ETV मेला ते लुट लो मेला। हाँ जी। बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखण वालेओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਸੂਝਵਾਨ, ਸਾਡੇ ਵਿਦਵਾਨ, ਸਾਡੇ ਵਡਕੇ ਆਖਦੇ ਨੇ ਭਈ ਜ਼ਿੰਦਗੀ ਰੁਕਾਵਟਾਂ ਵਾਲੀ ਦੌੜ ਹੈ। ਯਾਨੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਮਸਾਇਲ ਦਾ ਦਰਪੇਸ਼ ਹੋਣਾ ਤੇ ਮੁਖਤਲਿਫ ਕਿਸਮ ਦੀਆਂ ਮੁਸ਼ਕਲਾਤ, ਕਜ਼ੀਏ, ਉਹਨਾਂ ਦੇ ਨਾਲ ਸਾਡਾ ਟਾਕਰਾ ਹੋਣਾ ਇੱਕ ਮਾਮੂਲ ਦੀ ਗੱਲ ਹੈ। ਔਰ ਜ਼ਿੰਦਗੀ ਦਾ ਹੁਸਨ ਵੀ ਇਹੀ ਹੈ ਕਿ ਇਹਨਾਂ ਮੁਸ਼ਕਲਾਤ ਦਾ, ਇਹਨਾਂ ਮੁਸਾਇਬ ਦਾ ਅਸੀਂ ਸਾਹਮਣਾ ਕਰਦੇ ਰਹੀਏ ਔਰ ਉਹਨਾਂ ਦੇ ਉੱਤੇ ਕਾਬੂ ਪਾਉਂਦੇ ਰਹੀਏ, ਉਹਨਾਂ ਨੂੰ ਓਵਰਕਮ ਕਰਦੇ ਰਹੀਏ। ਕਿਸੇ ਸ਼ਾਇਰ ਵੇਖੋ ਨਾ ਕਿੱਡਾ ਸੋਹਣਾ ਲਿਖਿਆ ਸੀ, ਭਈ ਚਲਾ ਜਾਤਾ ਹੂੰ ਹਸਤਾ ਖੇਲਤਾ ਮੌਜੇ ਹਵਾਦਤ ਸੇ, ਅਗਰ ਆਸਾਨੀਆਂ ਹੋਂ ਜ਼ਿੰਦਗੀ ਦੁਸ਼ਵਾਰ ਹੋ ਜਾਏ। ਜ਼ਿੰਦਗੀ ਦਾ ਮਜ਼ਾ ਹੀ ਇਹ ਵੇ ਕਿ ਬੰਦੇ ਨੂੰ
ਮੁਸ਼ਕਲਾਂ ਪੈਂਦੀਆਂ ਨੇ, ਕਜ਼ੀਏ ਭੋਗਣੇ ਪੈਂਦੇ ਨੇ, ਤੇ ਬੰਦਾ ਉਹਨਾਂ ਦੇ ਵਿੱਚੋਂ ਅੱਲਾਹ ਪਾਕ ਦੀ ਮਦਦ ਦੇ ਨਾਲ ਤੇ ਸਬਰੋ ਤਹੱਮਲ ਦੇ ਨਾਲ ਤੇ ਸੂਝ ਤੇ ਸਿਆਣਫ ਦੇ ਨਾਲ ਸੁਰਖਰੂ ਹੋ ਕੇ ਨਿਕਲਦਾ ਹੈ। ਸਾਹਿਬੋ, ਸਾਡੇ ਕੁਝ ਬੜੇ ਹੀ ਪਿਆਰੇ ਮਿੱਤਰ ਜਿਹੜੇ ਸਾਡੇ ਟੀਵੀ ਦੇ ਪਰਮਾਨੈਂਟ ਵਿਊਅਰਸ ਨੇ, ਉਹਨਾਂ ਦੇ ਵੱਲੋਂ ਸਾਡੇ ਤੋਂ ਇਹ ਮੰਗ ਕੀਤੀ ਜਾ ਰਹੀ ਸੀ। ਸਾਡੇ ਸ਼ਹਿਰ ਗੁਜਰਾਂਵਾਲਾ ਦੇ ਇੱਕ ਮਾਸ਼ਾਅੱਲਾ ਬੜੇ ਵੱਡੇ ਸਨਅਤਕਾਰ ਨੇ, ਇੱਕ ਸਨਅਤੀ ਗਰੁੱਪ ਦੇ ਮਾਲਕ ਵੀ ਨੇ, ਔਰ ਉਹਨਾਂ ਦੀ ਸ਼ਖਸੀਅਤ ਦਾ ਸਭ ਤੋਂ ਰੋਸ਼ਨ ਪਹਿਲੂ ਇਹ ਵੇ ਕਿ ਬਹੁਤ ਸਾਰੇ ਰਿਫਾਹੀ ਸਮਾਜੀ ਫਲਾਹੀ ਕੰਮਾਂ ਦੇ ਵਿੱਚ ਅਲਹਮਦੁਲਿਲਾ ਬੜਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਉਹਨਾਂ ਵੱਲੋਂ ਵੀ ਸਾਨੂੰ ਆਖਿਆ ਜਾ ਰਿਹਾ ਸੀ ਵੀ ਸ਼ਹਿਰ ਦੇ ਮਸਾਇਲ ਤੇ ਓਵਰਆਲ ਮੁਲਕੀ ਮਸਾਇਲ, ਅਵਾਮੀ ਮਸਾਇਲ ਜਿਹੜੇ ਨੇ, ਉਹਨਾਂ ਦੇ ਉੱਤੇ ਵੀ ਹਫ਼ਤਾਵਾਰ ਜਾਂ ਪੰਦਰਵਾੜੇ ਇੱਕ ਪ੍ਰੋਗਰਾਮ ਕਰਿਆ ਕਰੋ, ਤਾਂ ਕਿ ਜਿਹੜੇ ਸਾਡੇ ਪਿਆਰੇ ਵੇਖਣ ਵਾਲੇ ਨੇ ਉਹਨਾਂ ਦਾ ਕੋਈ ਮਸਲਾ ਹੈ ਉਹ ਵੀ ਅਸੀਂ ਆਪਣੇ ਪ੍ਰੋਗਰਾਮ ਦਾ ਮੌਜੂ ਬਣਾ ਸਕੀਏ। ਔਰ ਪਿਆਰਿਓ, ਆਪਣੇ ਮਿੱਤਰਾਂ ਦੇ, ਆਪਣੇ ਵਿਊਅਰਸ ਦੇ, ਆਪਣੇ ਨਾਜ਼ਰੀਨ ਦੇ, ਆਪਣੇ ਸੱਜਣਾ ਦੇ ਮਸਾਇਲ ਦੇ ਹੱਲ ਦੇ ਵਿੱਚ ਅਸੀਂ ਉਹਨਾਂ ਦੀ ਆਵਾਜ਼ ਬਣ ਸਕੀਏ, ਉਹਨਾਂ ਦੀ ਬਾਂਹ ਬਣ ਸਕੀਏ। ਸਾਹਿਬੋ, ਸਾਡੇ ਸੱਚੇ ਨਬੀ ਪਾਕ ਵੀ ਤੇ ਇਹੋ ਹੀ ਫਰਮਾਇਆ ਹੈ ਨਾ ਕਿ ਅਲ ਮੁਸਲਿਮੋ ਲਿਲ ਮੁਸਲਿਮ ਕਲ ਜਾਸਾ ਦਿਲ ਵਾਹਿਦ। ਮੁਸਲਮਾਨ ਆਪਣੇ ਦੂਸਰੇ ਮੁਸਲਮਾਨ ਭਰਾ ਦੇ ਵਾਸਤੇ ਇੱਕ ਜਿਸਮ ਦੀ ਮਾਨੰਦ ਹੈ। ਤੇ ਸਾਡੇ ਵਸੇਬ ਦੇ ਵਿੱਚ ਸਾਹਿਬੋ, ਅਗਰ ਕੋਈ ਇੱਕ ਵੀ ਬੰਦਾ ਕਿਸੇ ਮੁਸ਼ਕਲ ਦਾ, ਕਿਸੇ ਪਰੇਸ਼ਾਨੀ ਦਾ ਸ਼ਿਕਾਰ ਹੁੰਦਾ ਹੈ, ਤੇ ਜਿਵੇਂ ਇੱਕ ਜਿਸਮ ਦੀ ਅੱਖ ਬਿਮਾਰ ਹੋ ਜਾਵੇ ਤੇ ਬਾਕੀ ਸਾਰੇ ਜਿਸਮ ਦੇ ਬਾਡੀ ਪਾਰਟਸ ਜਿਹੜੇ ਨੇ ਉਹ ਸਾਰੇ ਬੇਕਰਾਰ ਹੋ ਜਾਂਦੇ ਨੇ, ਇਸੇ ਤਰ੍ਹਾਂ ਹੀ ਸਾਡੇ ਕਿਸੇ ਇੱਕ ਵੀਰ ਨੂੰ, ਸਾਡੀ ਕਿਸੇ ਇੱਕ ਭੈਣ ਨੂੰ ਕੋਈ ਮੁਸੀਬਤ ਪਈ ਹੋਵੇ, ਕੋਈ ਔਕੜ ਆਈ ਹੋਵੇ, ਤਾਂ ਸਾਨੂੰ ਸਾਰਿਆਂ ਨੂੰ ਬੇਕਰਾਰ ਹੋ ਜਾਣਾ ਚਾਹੀਦਾ। ਅਸੀਂ ਸਾਰੇ ਪਾਕਿਸਤਾਨੀ ਸ਼ਹਿਰੀ ਹਾਂ ਤੇ ਇੱਕ ਕੌਮ ਆ, ਅਲਹਮਦੁਲਿਲਾ ਇੱਕ ਨਬੀ ਪਾਕ ਦੀ ਉਮਤ ਆ। ਸੋ ਅਸੀਂ ਤੁਹਾਡਾ ਹੁਕਮ ਮੰਨ ਕੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਤੁਹਾਡੇ ਮਸਾਇਲ ਦੇ ਉੱਤੇ ਮਬਨੀ ਪ੍ਰੋਗਰਾਮ ਵੀ ਹਰ ਹਫਤੇ ਜਾਂ 15 ਦਿਨਾਂ ਬਾਅਦ ਜ਼ਰੂਰ ਕਰਿਆ ਕਰਾਂਗੇ ਤੁਹਾਡੇ ਹੁਕਮ ਦੇ ਉੱਤੇ। ਪਿਆਰਿਓ, ਅੱਜ ਅਸੀਂ ਪਹਿਲਾ ਮਸਲਾ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਜਿਹੜਾ ਹਾਜ਼ਰ ਹੋਏ ਆ, ਉਹ ਵੀ ਸਾਡੇ ਇੱਕ ਦੋਸਤ ਦੇ ਨਾਲ ਇੱਕ ਬੜਾ ਹੀ ਅਫਸੋਸਨਾਕ, ਇੱਕ ਬੜਾ ਪਰੇਸ਼ਾਨ ਕੁਨ ਵਾਕਿਆ ਪੇਸ਼ ਆਇਆ ਹੈ, ਜਿਹਨੂੰ ਅਸੀਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦਾ ਮੌਜੂ ਬਣਾਉਣਾ ਚਾਹੁੰਦੇ ਹਾਂ। ਮੁਖਤਸਰਨ ਗੁਜ਼ਾਰਿਸ਼ ਇਹ ਵੇ ਕਿ ਬੜੇ ਬਾਇਜ਼ਤ ਘਰਾਣੇ ਦੇ ਫਰਦ ਨੇ ਸਾਡੇ ਇੱਕ ਦੋਸਤ, ਉਹਨਾਂ ਦੀ ਇੱਕੋ ਹੀ ਬੇਟੀ ਹੈ, ਉਹਦੀ ਉਹਨਾਂ ਨੇ ਸ਼ਾਦੀ ਕੀਤੀ ਹੈ। ਔਰ ਪਿਆਰਿਓ, ਜਿਸ ਬੱਚੇ ਦੇ ਨਾਲ ਸ਼ਾਦੀ ਕੀਤੀ ਹੈ, ਬਾਅਦ ਵਿੱਚ ਪਤਾ ਲੱਗਾ ਕਿ ਉਹ ਬੜਾ ਵੱਡਾ ਅਡਿਕਟ ਹੈ, ਮੁਖਤਲਿਫ ਕਿਸਮ ਦੀ ਮਨਸ਼ਿਆਤ ਦੀ ਉਹਨੂੰ ਲੱਤ ਹੈ। ਔਰ ਪਿਆਰਿਓ, ਏਡੇ ਵੱਡੇ ਘਰ ਦੀ ਇੱਕੋ ਇੱਕ ਧੀ, ਔਰ ਕੁਛ ਹੀ ਅਰਸੇ ਦੇ ਬਾਅਦ ਅਲਹਿਦਗੀ ਹੋ ਗਈ ਹੈ, ਤਲਾਕ ਹੋ ਗਈ ਹੈ ਉਸ ਬੱਚੀ ਨੂੰ। ਸਾਡੇ ਦੋਸਤ ਜਿਹੜੇ ਨੇ ਬੜੇ ਮੁਅੱਜ਼ਜ਼ ਆਦਮੀ ਨੇ, ਵੱਡੇ ਸਨਅਤਕਾਰ ਨੇ, ਕਾਰੋਬਾਰੀ ਲੋਕ ਨੇ, ਔਰ ਉਹ ਬੜੇ ਪਰੇਸ਼ਾਨ ਨੇ। ਇਸੇ ਗੱਲ ਨੂੰ ਲੈ ਕੇ ਅੱਜ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਹਾਂ। ਸਾਡੇ ਨਾਲ ਮੌਜੂਦ ਨੇ ਸਾਡੇ ਬੜੇ ਪਿਆਰੇ ਦੋਸਤ, ਜਿਨ੍ਹਾਂ ਦਾ ਅੱਗੇ ਮੈਂ ਤੁਹਾਨੂੰ ਤਾਰਫ ਕਰਵਾਇਆ, ਖਾਜਾ ਖਾਲਦ ਅਜ਼ੀਜ਼ ਲੋਨ, ਉਹਨਾਂ ਦਾ ਇਸਮੇ ਗਿਰਾਮੀ ਹੈ। ਸਾਡੇ ਸ਼ਹਿਰ ਗੁਜਰਾਂਵਾਲਾ ਦੇ ਤੁਹਾਨੂੰ ਦੱਸਿਆ ਕਿ ਇੱਕ ਸਨਅਤੀ ਗਰੁੱਪ ਦੇ ਓਨਰ ਵੀ ਨੇ, ਔਰ ਇਸ ਤੋਂ ਇਲਾਵਾ ਉਹਨਾਂ ਦੀਆਂ ਸਮਾਜੀ ਰਿਫਾਹੀ ਖਿਦਮਾਤ ਬਹੁਤ ਜ਼ਿਆਦਾ। ਉਹਨਾਂ ਦੇ ਨਾਲ ਹੀ ਪਿਆਰਿਓ, ਸਾਡੇ ਗੁਜਰਾਂਵਾਲਾ ਸ਼ਹਿਰ ਦੇ ਰਈਸੁਲ ਮੁਆਲਜੀਨ, ਮੈਂ ਤੇ ਕਹਾਂਗਾ ਕਿ ਸਾਡੇ ਜਿਸ ਕਦਰ ਸੀਨੀਅਰ ਮੋਸਟ ਡਾਕਟਰਸ ਨੇ, ਉਹਨਾਂ ਦੇ ਵਿੱਚ ਵੀ ਸਭ ਤੋਂ ਸਿਰ ਕੱਢਵੀਂ ਸ਼ਖਸੀਅਤ ਨੇ ਡਾਕਟਰ ਫਜ਼ਲੁਰ ਰਹਿਮਾਨ, ਇਹਨਾਂ ਦਾ ਨਾਮੇ ਨਾਮੀ ਹੈ। ਸਾਡੇ ਗੁਜਰਾਂਵਾਲਾ ਦੇ ਡਿਵੀਜ਼ਨਲ ਹੈੱਡਕੁਆਟਰ ਹਸਪਤਾਲ, ਗੁਜਰਾਂਵਾਲਾ ਟੀਚਿੰਗ ਹਸਪਤਾਲ ਦੇ ਸਾਬਕ ਮੈਡੀਕਲ ਸੁਪਰਡੈਂਟੈਂਟ ਰਹਿ ਚੁੱਕੇ ਨੇ, ਔਰ ਗੁਜਰਾਂਵਾਲਾ ਮੈਡੀਕਲ ਕਾਲਜ ਦੇ ਡਾਇਰੈਕਟਰ ਐਡਮਨ ਵੀ ਰਹਿ ਚੁੱਕੇ ਨੇ। ਸਾਹਿਬੋ, ਮਨਸ਼ਿਆਤ ਦਾ ਇਸਤੇਮਾਲ, ਮਨਸ਼ਿਆਤ ਫਰੋਸ਼ੀ, ਹਰ ਜਗ੍ਹਾ ਦੇ ਉੱਤੇ ਬਾਸਾਨੀ ਮਨਸ਼ਿਆਤ ਦਾ ਮਿਲ ਜਾਣਾ, ਇਹ ਸਾਰੇ ਹੀ ਬਹੁਤ ਵੱਡੇ ਅਲਮੀਏ ਨੇ।
ਸਾਡੀ ਪੁਲਿਸ ਜਿਹੜੀ ਹੈ ਪੂਰੇ ਪੰਜਾਬ ਦੀ ਉਹ ਬਹੁਤ ਅੱਛੇ ਕੰਮ ਕਰ ਰਹੀ ਹੈ। ਚੋਰੀ ਡਕੈਤੀ ਰਾਹਜ਼ਨੀ ਰੋਬਰੀਜ਼ ਦੇ ਵਿੱਚ ਕਾਫੀ ਫਰਕ ਪਿਆ ਹੈ। ਮਨਸ਼ਿਆਤ ਫਰੋਸ਼ਾਂ ਦੇ ਖਿਲਾਫ ਵੀ CCD ਦਾ ਪੁਲਿਸ ਡਿਪਾਰਟਮੈਂਟ ਵੀ ਔਰ ਸਾਡੀ ਡਿਸਟ੍ਰਿਕਟ ਪੁਲਿਸ ਵੀ ਬੜਾ ਉੱਚਾ ਅਜ਼ਮ ਰੱਖਦੀ ਹੈ ਕਿ ਇਹਨਾਂ ਦਾ ਹਰ ਕਿਸਮ ਦੀ ਮਨਸ਼ਿਆਤ ਫਰੋਸ਼ੀ ਦਾ ਅਸੀਂ ਕਲਾ ਕਮਾ ਕਰਾਂਗੇ। ਸਾਡੇ ਹੁਣੇ ਹੀ ਨਿਊਲੀ ਅਪੁਆਇੰਟਡ ਜਿਹੜੇ CPO ਗੁਜਰਾਂਵਾਲਾ ਨੇ ਡਾਕਟਰ ਸਰਦਾਰ ਗਯਾਸ ਗੁਲ ਸਾਹਿਬ, ਉਹਨਾਂ ਦੇ ਨਾਲ 2-3 ਦਿਨ ਪਹਿਲੇ ਇੱਕ ਮੁਲਾਕਾਤ ਹੋਈ। ਉਹਨਾਂ ਨੇ ਵੀ ਇਸ ਅਜ਼ਮ ਦਾ ਇਜ਼ਹਾਰ ਕੀਤਾ ਕਿ ਬਿਲਕੁਲ ਮਨਸ਼ਿਆਤ ਫਰੋਸ਼ੀ ਜਿਹੜੀ ਉਹਦਾ ਖਾਤਮਾ ਕਰ ਦਿੱਤਾ ਜਾਏਗਾ। ਸਾਹਿਬੋ, ਮਨਸ਼ਿਆਤ ਫਰੋਸ਼ੀ ਦੀ ਵਜ੍ਹਾ ਨਾਲ ਲੋਕ ਕਿੰਨੇ ਕੁ ਪਰੇਸ਼ਾਨ ਨੇ, ਜਿਨ੍ਹਾਂ ਦੇ ਬੱਚੇ ਖਰੀਦ ਕੇ ਫਿਰ ਨਸ਼ੇ ਕਰ ਰਹੇ ਨੇ। ਸਾਡੀ ਯੂਥ ਬਿਲਖਸੂਸ ਜਿਹੜੀ ਸਾਡੀ ਪਨੀਰੀ ਹੈ, ਜਿਨ੍ਹਾਂ ਦੇ ਉੱਤੇ ਸਾਡਾ ਫਿਊਚਰ ਡਿਪੈਂਡ ਕਰਦਾ ਹੈ, ਬੜੀ ਬੁਰੀ ਤਰ੍ਹਾਂ ਦੇ ਨਾਲ ਮਨਸ਼ਿਆਤ ਦੇ ਆਦੀ ਹੁੰਦੇ ਜਾ ਰਹੇ ਨੇ। ਆਓ ਸਭ ਤੋਂ ਪਹਿਲੇ ਡਾਕਟਰ ਸਾਹਿਬ ਦੇ ਨਾਲ ਗੱਲ ਕਰਨੇ ਆ, ਕਿਉਂਕਿ ਉਹ ਇੱਕ ਵੱਡੇ ਮੁਆਲਜ ਨੇ। ਉਹ ਦੱਸਣਗੇ ਕਿ ਅੱਜ ਕੱਲ ਕਿਹੜਾ ਕਿਹੜਾ ਨਸ਼ਾ ਜਿਹੜਾ ਨਾ ਜੀ ਉਹ ਹੋ ਰਿਹਾ ਹੈ। ਔਰ ਬੱਚੇ ਇਹਨਾਂ ਦੇ ਕੋਲ ਤੇ ਬਹੁਤ ਜ਼ਿਆਦਾ ਮਰੀਜ਼ ਆਉਂਦੇ ਨੇ ਨਾ ਜੀ, ਜਿਹੜੇ ਐਡਿਕਟ ਹੁੰਦੇ ਨੇ, ਇਹਨਾਂ ਦੇ ਕੋਲ ਆਉਂਦੇ ਨੇ। ਔਰ ਡਾਕਟਰ ਸਾਹਿਬ ਅਕਸਰ ਸੁਣਾਉਂਦੇ ਰਹਿੰਦੇ ਨੇ ਕਿ ਅੱਜ ਇੱਕ ਨੌਜਵਾਨ, ਅੱਜ ਇੱਕ ਟੀਨੇਜਰ ਬੱਚਾ ਆਇਆ ਔਰ ਉਹਦੀ ਬੜੀ ਬੁਰੀ ਹਾਲਤ ਸੀ ਔਰ ਉਹ ਨਸ਼ੇ ਦਾ ਆਦੀ ਸੀ। ਡਾਕਟਰ ਸਾਹਿਬ ਵੱਲ ਚੱਲਨੇ ਆ ਤੇ ਉਹਨਾਂ ਨੂੰ ਪੁੱਛਨੇ ਆ ਕਿ ਲੋਕ ਅੱਜ ਕੱਲ ਕਿਹੜਾ ਨਸ਼ਾ ਜ਼ਿਆਦਾ ਤੋਂ ਜ਼ਿਆਦਾ ਕਰ ਰਹੇ ਨੇ ਔਰ ਇਹ ਨਸ਼ਾ ਕਿਉਂ ਲੱਗ ਜਾਂਦਾ ਔਰ ਇਹਦਾ ਇੰਸਦਾਦ ਕੀ ਹੈ, ਇਹਦਾ ਇਲਾਜ ਕੀ ਹੈ। अस्सलाम वालेकुम जनाब डॉक्टर साहब। ਵਾਲੇਕੁਮ ਸਲਾਮ ਵਰਹਿਮਤੁਲਾਹ। ਡਾਕਟਰ ਸਾਹਿਬ, ਅਸੀਂ ਬਹੁਤ ਮਸ਼ਕੂਰ ਹਾਂ ਜਦੋਂ ਵੀ ਕਿਸੇ ਮੁਆਸ਼ਰੇ ਦੇ ਵਿੱਚ ਸਾਨੂੰ ਸਰ ਕੋਈ ਐਸੀ ਚੀਜ਼ ਮਿਲਦੀ ਹੈ ਜਿਹੜੀ ਕਿ ਸਾਡੇ ਲਈ ਸੁਹਾਣੇ ਰੂਹ ਹੋਵੇ, ਜਾਂ ਜਿਹਨੂੰ ਅਸੀਂ ਸਮਝੀਏ ਕਿ ਸਾਡੇ ਸ਼ਹਿਰੀਆਂ ਦੇ ਵਾਸਤੇ, ਸਾਡੇ ਆਵਾਮ ਦੇ ਵਾਸਤੇ, ਸਾਡੇ ਪਿਆਰੇ ਨਬੀ ਪਾਕ ਦੀ ਉਮਤ ਦੇ ਵਾਸਤੇ ਉਹ ਅੱਛੀ ਚੀਜ਼ ਨਹੀਂ। ਅਸੀਂ ਜਨਾਬ ਤੁਹਾਨੂੰ ਵੰਗਾਰਨੇ ਆ ਤੇ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਤਸ਼ਰੀਫ ਲਿਆਉਂਦੇ ਹੋ ਸਰ। ਸਰ, ਸਾਡੇ ਬਰਾਹ ਕਰਮ ਵਿਊਅਰਸ ਨੂੰ ਇਹ ਦੱਸੋ, ਤੁਹਾਡੀ ਪ੍ਰੈਕਟਿਸ ਹੈ ਮਾਸ਼ਾਅੱਲਾ, ਤੇ ਤੁਹਾਡੇ ਕੋਲ ਸਰ ਕਿਹੜੇ ਕਿਹੜੇ ਜ਼ਿਆਦਾ ਨਸ਼ਾ ਕਰਨ ਵਾਲੇ ਬੱਚੇ ਆਉਂਦੇ ਨੇ ਜਾਂ ਵੱਡੇ ਆਉਂਦੇ ਨੇ? ਐਡਿਕਸ਼ਨ ਜ਼ਿਆਦਾ ਕਿਸ ਨਸ਼ੇ ਦੀ ਹੈ? ਡਾਕਟਰ ਸਾਹਿਬ ਬੜੀ ਮਿਹਰਬਾਨੀ, ਜਨਾਬ ਦਾ ਸ਼ੁਕਰੀਆ। ਡਾਕਟਰ ਸਾਹਿਬ ਦੇਖੋ, ਜਿਹੜੀ ਐਡਿਕਸ਼ਨ ਹੈ ਨਾ ਜੀ, ਉਹਦੇ ਵਿੱਚ ਨੰਬਰ 1 ਦੇ ਉੱਤੇ ਤੇ ਟੋਬੈਕੋ ਹੈ, ਸਰ ਸਮੋਕਿੰਗ ਹੈ ਜਿਹੜੀ। ਜੀ ਜੀ ਜੀ। ਤੇ ਸਮੋਕਿੰਗ ਜਿਹੜੀ ਹੈ ਨਾ ਡਾਕਟਰ ਸਾਹਿਬ, ਟੋਬੈਕੋ ਜਿਹੜਾ ਨਾ ਜੀ, ਉਹ ਲੋਕ ਸਮੋਕ ਵੀ ਕਰਦੇ ਨੇ ਔਰ ਲੋਕ ਖਾਂਦੇ ਵੀ ਨੇ। ਅੱਛਾ, ਹਾਂਜੀ। ਤੁਸੀਂ ਦੇਖੋ ਨਾ ਜੀ, ਯੂਥ ਜਿਹੜੀ ਹੈ ਡਾਕਟਰ ਸਾਹਿਬ, ਉਹ ਸਮੋਕਿੰਗ ਦੇ ਉੱਤੇ, ਇੱਕ ਜ਼ਮਾਨਾ ਸੀ ਕਿ ਵੈਸਟ ਵਿੱਚ ਔਰਤਾਂ ਸਿਗਰਟ ਪੀਂਦੀਆਂ ਸਨ ਜੀ ਲੇਕਿਨ ਹੁਣ ਸਾਡੇ ਵੀ ਇੱਥੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ, ਆਮ ਘਰਾਂ ਦੇ ਵਿੱਚ ਵੀ ਜੀ ਸਾਡੀਆਂ ਬੇਟੀਆਂ, ਸਾਡੀਆਂ ਭੈਣਾਂ, ਉਹ ਵੇਖਣ ਚ ਆਉਂਦਾ ਹੈ ਕਿ ਉਹ ਵੀ ਸਮੋਕਿੰਗ ਕਰਦੀਆਂ ਨੇ। ਠੀਕ ਹੈ ਨਾ ਜੀ। ਫਿਰ ਕਿਸੇ ਸ਼ਹਿਰ ਦੇ ਕਿਸੇ ਗਲੀ ਦੇ ਵਿੱਚ ਤੁਸੀਂ ਚਲੇ ਜਾਓ ਤੇ ਜਿਹੜੀ ਪਾਨ ਵਾਲੀ ਦੁਕਾਨ ਹੈ ਜੀ, ਉਹਦੇ ਉੱਤੇ ਤੁਹਾਨੂੰ ਮਗਰਬ ਦੀ ਨਮਾਜ਼ ਤੋਂ ਲੈ ਕੇ ਰਾਤ 12-1 ਵਜੇ ਤੱਕ ਇੱਕ ਜੰਮੇ ਗਫੀਰ ਟੀਨੇਜਰ ਬੱਚਿਆਂ ਦਾ ਤੁਹਾਨੂੰ ਨਜ਼ਰ ਆਏਗਾ। ਇਸ ਤਰ੍ਹਾਂ ਹੀ ਹੈ ਡਾਕਟਰ ਸਾਹਿਬ, ਬਿਲਕੁਲ। ਔਰ ਉਹ ਕੋਈ ਤੰਬਾਕੂ ਇੱਕ ਕਿਸਮ ਦਾ ਨਹੀਂ, ਕੋਈ 7-8-10 ਕਿਸਮ ਦਾ ਤੰਬਾਕੂ ਜਿਹੜਾ ਨਾ ਜੀ, ਉਹ ਵਿੱਚ ਪਾਨ ਦੇ ਵਿੱਚ ਪਾ ਕੇ ਉਹ ਬੱਚੇ ਯੂਜ਼ ਕਰਦੇ ਪਏ ਨੇ। ਗੁਟਕਾ ਹੈ ਸਰ, ਹੋਰ ਹਾਂਜੀ। ਬਹੁਤ ਸਾਰੀਆਂ ਫਿਰ ਸ਼ਕਲਾਂ। ਉਹ ਇਹ ਤੇ ਦੂਸਰੀ ਹੈ ਨਾ ਜੀ, ਫਿਰ ਇਹ ਵੇ ਕਿ ਸੁਪਾਰੀਆਂ ਨੇ, ਜੀ ਫਿਰ ਗੁਟਕਾ ਹੈ, ਫਿਰ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ। ਜੀ ਲੇਕਿਨ ਡਾਕਟਰ ਸਾਹਿਬ ਜ਼ਰਾ ਜਿਹੜੇ ਇਹ ਤੇ ਉਹ ਬੱਚੇ ਨੇ ਜਿਹੜੇ 50-100 ਰੁਪਇਆ ਖਰਚ ਸਕਦੇ ਨੇ ਸਰ ਔਰ ਤੁਰਦੇ ਹੋਏ ਆ ਜਾਂ ਮੋਟਰਸਾਈਕਲ ਤੇ ਆ ਜਾਂਦੇ ਨੇ। ਜੀ ਜੀ ਲੇਕਿਨ ਜਿਹੜਾ ਥੋੜੇ ਵੈਲ ਆਫ ਘਰਾਂ ਦੇ ਬੱਚੇ ਨੇ, ਉਹ ਫਿਰ ਜਿਹੜਾ ਉਹ ਕਾਪ ਪੀਂਦੇ ਨੇ, ਜਿਹੜਾ ਸ਼ੀਸ਼ਾ ਕਲੱਬ ਹੈ, ਹਾਂ ਹਾਂ ਉਹਦੇ ਚਲੇ ਜਾਂਦੇ ਨੇ। ਜੀ। ਪਿਛਲੇ ਦਿਨਾਂ ਦੇ ਵਿੱਚ ਇੱਕ ਬੜੇ ਅੱਛੇ ਸੈਟਰਟਾਊਨ ਦੇ ਵਿੱਚ SHO ਸਾਹਿਬ ਆਏ ਸਨ। ਸਰ ਉਹ ਜ਼ਾਤੀ ਤੌਰ ਦੇ ਉੱਤੇ ਉਹਨਾਂ ਨੇ ਸਾਰੇ ਇਸ ਇਲਾਕੇ ਦੇ ਸ਼ੀਸ਼ਾ ਕਲੱਬ ਬੰਦ ਕਰਵਾ ਦਿੱਤੇ ਸਨ। ਜੀ ਜੀ ਠੀਕ ਹੈ ਨਾ ਜੀ। ਜੀ ਜੀ। ਫਿਰ ਡਾਕਟਰ ਸਾਹਿਬ ਜਿਹੜਾ ਟੋਬੈਕੋ ਹੈ ਨਾ ਜੀ, ਇਹਦੀ ਜਿਹੜੀ ਹੁੰਦੀ ਏ, ਇਹਦੇ ਤੋਂ ਹੀ ਅੱਗੇ ਲੋਕ ਹੀਰੋਇਨ ਪੀਣਾ ਸ਼ੁਰੂ ਕਰ ਦਿੰਦੇ ਨੇ, ਚਰਸ ਪੀਣਾ ਸ਼ੁਰੂ ਕਰ ਦਿੰਦੇ ਨੇ, ਔਰ ਅੱਜ ਕੱਲ ਜਿਸ ਤਰ੍ਹਾਂ ਆਇਸ ਦੇ ਉੱਤੇ ਆ ਜਾਂਦੇ ਨੇ ਜੀ ਲੋਕ। ਜੀ ਜੀ ਇਹ ਹੀ ਹੈ ਫਿਰ ਮਕਸਦ ਹੈ, ਇੱਕ ਪੂਰਾ
ਸਿਲਸਿਲਾ ਸ਼ੁਰੂ ਹੋ ਜਾਂਦਾ ਜੀ ਦੂਸਰੀ ਡਾਕਟਰ ਸਾਹਿਬ ਗੱਲ ਹੈ ਵੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਐਲਕੋਹਲ ਇਸਤੇਮਾਲ ਕਰਦੇ ਨੇ ਜੀ ਬੜੇ ਵੈਲ ਆਫ ਘਰਾਂ ਦੇ ਲੋਕ ਨੇ ਜਿਹੜੇ ਜੀ ਉਹ ਉਹਨਾਂ ਨੂੰ ਈਜ਼ੀਲੀ ਅਵੇਲੇਬਲ ਹੈ ਸਾਡੇ ਹੀ ਇਸ ਮੁਆਸ਼ਰੇ ਦੇ ਵਿੱਚ ਜੀ ਲੇਕਿਨ ਬਾਜ਼ ਔਕਾਤ ਇਹ ਹੁੰਦਾ ਹੈ ਕਿ ਜਦੋਂ ਮੈਂ ਹਸਪਤਾਲ ਦੇ ਵਿੱਚ ਸਾਂ ਮੈਂ ਦੇਖਿਆ ਕਿ ਰੂਰਲ ਏਰੀਆ ਦੇ ਵਿੱਚ ਲੋਕ ਜਿਹੜੇ ਨਾ ਆਪਣੇ ਖੁਦ ਅਲਕੋਹਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਿਹਨੂੰ ਕੱਚੀ ਸ਼ਰਾਬ ਕਹਿੰਦੇ ਜੀ ਜੀ ਹਾਂਜੀ ਉਹ ਬਹੁਤ ਟੌਕਸਿਕ ਹੁੰਦੀ ਹੈ ਡਾਕਟਰ ਸਾਹਿਬ ਉਹ ਤੇ ਤੁਹਾਡੇ ਜਿਗਰ ਔਰ ਗੁਰਦੇ ਨੂੰ ਫੌਰਨ ਤਬਾਹ ਕਰ ਦਿੰਦੀ ਅਸਤਗਫੁਰ ਤੇ ਪਿੰਡਾਂ ਦੇ ਵਿੱਚ ਹਾਲੇ ਵੀ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਬਣਾ ਕੇ ਇਸਤੇਮਾਲ ਕਰਦੇ ਨੇ ਜੀ ਮਕਸਦ ਇਹ ਵੀ ਉਹ ਇੱਕ ਹੋਰ ਉਹਨਾਂ ਦਾ ਤਰੀਕਾ ਹੈ ਜੀ ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਜਿਹੜੇ ਲੋਕ ਨੇ ਫਿਰ ਚਰਸ ਤੇ ਤੁਸੀਂ ਦੇਖੋ ਨਾ ਜਿੰਨੇ ਸਾਡੇ ਵਿਚਾਰੇ ਡਰਾਈਵਰ ਹਜ਼ਰਾਤ ਨੇ ਵੱਡੇ ਟਰੱਕਾਂ ਦੇ ਉੱਤੇ ਰਾਤ ਨੂੰ ਦਿਨ ਨੂੰ ਜਿਹੜੇ ਕਰਦੇ ਨੇ ਜਾਂ ਲੋਅਰ ਕਲਾਸ ਦੇ ਲੋਕ ਨੇ ਜਿਹੜੇ ਉਹ ਜਨਾਬ ਅਲੀ ਉਹਨਾਂ ਨੂੰ ਇਹਦੀ ਅਵੇਲੇਬਿਲਟੀ ਹੈ ਉਹ ਇਹ ਕਰਦੇ ਨੇ ਅਫਿਊਮ ਜਿਹੜੀ ਹੈਗੀ ਹੈ ਉਹ ਬਹੁਤ ਵੈਲ ਆਫ ਕਿਸਮ ਦੇ ਲੋਕ ਵੀ ਇਸਤੇਮਾਲ ਕਰਦੇ ਨੇ ਔਰ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਨੇ ਉਹ ਵੀ ਇਸਤੇਮਾਲ ਕਰਦੇ ਨੇ ਜੀ ਜੀ ਔਰ ਫਿਰ ਪਿੰਡਾਂ ਥਾਵਾਂ ਦੇ ਵਿੱਚ ਮਾਵਾਂ ਬੱਚਿਆਂ ਨੂੰ ਵੀ ਥੋੜੀ ਜਿਹੀ ਦੇ ਦਿੰਦੀ ਕਿ ਸੁੱਤੇ ਰਹਿਣ ਹਾਂ ਸਾਡੇ ਕੋਲ ਅਕਸਰ ਬੱਚੇ ਓਪੀਐਮ ਪੋਇਜ਼ਨਿੰਗ ਦੇ ਨਾਲ ਆਉਂਦੇ ਸਨ ਛੋਟੇ ਬੱਚੇ ਅਸਤਗਫੁਰ ਮਕਸਦ ਇਹ ਹੈ ਐਸੇ ਤਰ੍ਹਾਂ ਹੀ ਡਾਕਟਰ ਸਾਹਿਬ ਜਿਹੜਾ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਦੋਂ ਅੰਦਰੂਨੇ ਸ਼ਹਿਰ ਦੇ ਵਿੱਚ ਭੰਗ ਪੀਂਦੇ ਨੇ ਹਾਂ ਤੁਸੀਂ ਦੇਖੋ ਨਾ ਸਰਦਾਈ ਵਿਕਦੀ ਹੈ ਜਿਹੜੀ ਹਾਂਜੀ ਹਾਂਜੀ ਉਹਦੇ ਵਿੱਚ ਭੰਗ ਦੀ ਸਰਦਾਈ ਵੇਚੀ ਜਾ ਰਹੇ ਨੇ ਹਾਂ ਲੇਕਿਨ ਡਾਕਟਰ ਸਾਹਿਬ ਜਿਹੜਾ ਇਸ ਟਾਈਮ ਬਹੁਤ ਅਲਾਰਮਿੰਗ ਸਿਚੁਏਸ਼ਨ ਹੈ ਨਾ ਜੀ ਉਹ ਇਹ ਵੇ ਕਿ ਮੁਆਸ਼ਰੇ ਦੇ ਵਿੱਚ ਏਡਜ਼ ਦੇ ਮਰੀਜ਼ ਬਹੁਤ ਜ਼ਿਆਦਾ ਹੁੰਦੇ ਜਾ ਰਹੇ ਨੇ ਅਸਤਗਫੁਰ ਸਾਡੇ ਗੁਜਰਾਤ ਦੇ ਵਿੱਚ ਵੀ ਨੰਬਰ ਇਨਕਰੀਜ਼ ਹੋ ਗਿਆ ਲੇਕਿਨ ਗੁਜਰਾਤ ਦੇ ਵਿੱਚ ਇਸ ਟਾਈਮ 3 ਤੋਂ 4 ਹਜ਼ਾਰ ਲੋਕ ਨੇ ਜਿਹੜੇ ਏਡਜ਼ ਦੇ ਵਿੱਚ ਜਿਨ੍ਹਾਂ ਨੂੰ ਏਡਜ਼ ਹੋ ਗਈ ਅਸਤਗਫੁਰ ਇਹ ਉਹ ਲੋਕ ਨੇ ਜਿਹੜੇ ਸਰਿੰਜਾਂ ਦੇ ਨਾਲ ਆਪਣੇ ਆਪ ਨੂੰ ਟੀਕੇ ਲਾਉਂਦੇ ਨੇ ਅੱਛਾ ਜਿਹੜੇ ਤੇ ਲੋਕ ਐਡਿਕਸ਼ਨ ਕਰਦੇ ਪਏ ਨੇ ਆਈਵੀ ਅਬਿਊਜ਼ ਕਰਦੇ ਪਏ ਨੇ ਜਿਹੜੇ ਐਡਿਕਸ਼ਨ ਕਰਦੇ ਪਏ ਨੇ ਉਹਨਾਂ 'ਚ ਡਾਕਟਰ ਵੀ ਨੇ ਬੜੀ ਵੈਲ ਆਫ ਫੈਮਲੀਆਂ ਦੇ ਲੋਕ ਵੀ ਨੇ ਲੇਕਿਨ ਜਿਹੜੇ ਗਰੀਬ ਲੋਕ ਨੇ ਤੁਸੀਂ ਦੇਖਿਆ ਹੋਏਗਾ ਕਿ ਹਸਪਤਾਲ ਦੇ ਬਾਹਰੋਂ ਇਸਤੇਮਾਲ ਹੋਈ ਸਿਰਿੰਜ ਚੁੱਕਣਗੇ ਔਰ ਸਟੋਰ ਤੋਂ ਜਾਂ ਕਿਸੇ ਡਾਕਟਰ ਤੋਂ ਗੋਲੀਆਂ ਲੈ ਕੇ ਟੀਕਾ ਤੇ ਉਹ ਵਿਚਾਰੇ ਲੈ ਨਹੀਂ ਸਕਦੇ ਪੈਸੇ ਨਹੀਂ ਉਹ ਗੋਲੀ ਨੂੰ ਪੀਸ ਕੇ ਪਾਣੀ 'ਚ ਰਲਾ ਕੇ ਨਾ ਜੀ ਤੇ ਉਹਦੇ ਨਾਲ ਹੀ ਉਹ ਟੀਕਾ ਲਾ ਰਹੇ ਹੁੰਦੇ ਨੇ ਔਰ ਫਿਰ ਇੱਕ ਦੂਸਰੇ ਨੂੰ ਟੀਕਾ ਲਾ ਰਹੇ ਹੁੰਦੇ ਡਾਕਟਰ ਸਾਹਿਬ ਜਿਹੜੇ ਇਸ ਤਰ੍ਹਾਂ ਦੇ ਲੋਕ ਆਉਂਦੇ ਨੇ ਅਸੀਂ ਦੇਖਿਆ ਕਿ ਉਹ ਜਿਹੜੀ ਉਹਨਾਂ ਦੀ ਫੈਮਰਲ ਆਰਟਰੀ ਹੈ ਉਹਦੇ ਵਿੱਚ ਹੀ ਉਹਨਾਂ ਨੇ ਉਹ ਟੀਕੇ ਲਾਏ ਹੁੰਦੇ ਨੇ ਔਰ ਉਹ ਟੀਕਾ ਲਾਉਣ ਦੀ ਵਜ੍ਹਾ ਨਾਲ ਬਾਜ਼ ਔਕਾਤ ਬੜਾ ਉਹਨਾਂ ਦੇ ਉੱਤੇ ਜਿਹੜਾ ਨਾ ਜੀ ਉਹਨਾਂ ਦੀ ਲਾਈਫ ਸੇਵ ਕਰਨ ਵਾਸਤੇ ਜਾਂ ਤੇ ਲੱਤ ਕੱਟਣੀ ਪੈਂਦੀ ਹੈ ਜਾਂ ਉਹਨਾਂ ਨੂੰ ਦੇਖਣਾ ਪੈਂਦਾ ਹੈ ਇਹ ਜਿਹੜਾ ਆਈਵੀਐਫ ਯੂਜ਼ ਕਰਦੇ ਪਏ ਨੇ ਨਾ ਜੀ ਇਹ ਵੀ ਇੰਤਹਾਈ ਖਤਰਨਾਕ ਹੈ ਠੀਕ ਹੈ ਨਾ ਜੀ ਔਰ ਇਹ ਮੁਆਸ਼ਰੇ ਦੇ ਵਿੱਚ ਬੇਸ਼ੁਮਾਰ ਲੋਕ ਨੇ ਜਿਹੜੇ ਇਹ ਕੰਮ ਕਰਦੇ ਪਏ ਡਾਕਟਰ ਸਾਹਿਬ ਗੱਲ ਇਹ ਵੇ ਕਿ ਇੱਕ ਤੇ ਨੇ ਨਾ ਸਰ ਜਿਹੜੇ ਡਰੱਗਸ ਦੇ ਡੀਲਰ ਨੇ ਜੀ ਉਹ ਤੇ ਚਲੋ ਲਿਆਂਦੇ ਨੇ ਮੇਰੇ ਆਕਾ ਬਾਹਰੋਂ ਲੈ ਕੇ ਆ ਗਏ ਮੁxtਲਿਫ ਮਨਸ਼ਿਆਤ ਤੇ ਉਹ ਅੱਗੋਂ ਫਿਰ ਸਪਲਾਈ ਦਿੰਦੇ ਨੇ ਤੇ ਮਨਸ਼ਿਆਤ ਫਰੋਸ਼ ਉਹਨਾਂ ਨੂੰ ਵੇਚਦੇ ਲੇਕਿਨ ਡਾਕਟਰ ਸਾਹਿਬ ਕੋਈ ਐਸਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਸਟੋਰਾਂ ਦੇ ਉੱਤੇ ਵੀ ਜਿਵੇਂ ਤੁਸੀਂ ਫਰਮਾਇਆ ਕਿ ਉਹ ਮੁਨਸ਼ੀ ਟੇਬਲੇਟਸ ਜਿਹੜੀਆਂ ਨੇ ਨਸ਼ਾਵਰ ਉਹ ਲੈ ਲੈਂਦੇ ਨੇ ਤੇ ਉਹਨਾਂ ਨੂੰ ਪੀਸ ਕੇ ਤੇ ਆਪੇ ਹੀ ਲਿਕਵਿਡ ਜਿਹਾ ਬਣਾ ਕੇ ਤੇ ਇਨਸਰਟ ਕਰ ਲੈਂਦੇ ਨੇ ਇੰਜੈਕਟ ਕਰ ਲੈਂਦੇ ਨੇ ਇਹ ਡਾਕਟਰ ਸਾਹਿਬ ਫਿਰ ਕਮ ਸੇ ਕਮ ਦੇਖੋ ਨਾ ਜੀ ਇੱਕ ਤੇ ਬਕਾਇਦਾ ਬਿਜ਼ਨਸ ਹੈ ਨਾ ਜੀ ਮਨਸ਼ਿਆਤ ਫਰੋਸ਼ੀ ਦਾ ਲੇਕਿਨ ਸਟੋਰਸ ਦੇ ਉੱਤੇ ਵੀ ਅਗਰ ਨਹੀਂ ਇੰਸਦਾਦ ਕਰ ਰਹੀ ਹਕੂਮਤ ਤੇ ਕਿਆ ਇਹ ਹਕੂਮਤ ਦੀ ਸਰ ਨਾਕਾਮੀ ਨਹੀਂ ਡਾਕਟਰ ਸਾਹਿਬ ਤੁਸੀਂ ਬੜੀ ਅੱਛੀ ਗੱਲ ਕੀਤੀ ਹੈ ਜੀ ਜਿਹੜਾ ਲੇਟੈਸਟ ਨਸ਼ਾ ਇਸ ਟਾਈਮ ਚੱਲਦਾ ਪਿਆ ਨਾ ਜੀ ਉਹ ਇੱਕ ਗੈਬਾਪੈਂਟੀਨ ਦਾ ਕੈਪਸੂਲ ਹੈ ਜੀ ਦਰਦਾਂ ਵਾਸਤੇ ਇਸਤੇਮਾਲ ਹੁੰਦਾ ਹੈ ਹਾਂ ਜਾਂ ਜਿਨ੍ਹਾਂ ਨੂੰ ਮਿਰਗੀ ਉਹਨਾਂ ਨੂੰ ਦਿੰਦੇ ਨੇ ਜੀ ਜਾਂ ਜਿਨ੍ਹਾਂ ਦਾ ਮੂਡ ਦਾ ਕੋਈ ਮਸਲਾ ਹੋਵੇ ਉਹਨਾਂ ਨੂੰ ਦਿੰਦੇ ਨੇ ਲੇਕਿਨ ਹੁਣ ਜਿਹੜਾ ਇਸ ਟਾਈਮ ਟ੍ਰੈਂਡ ਚੱਲਦਾ ਪਿਆ ਹੈ ਉਹ ਗੈਬਾਪੈਂਟੀਨ ਦਾ ਕੈਪਸੂਲ ਜਿਹੜਾ ਨਾ ਜੀ ਉਹਦੀ ਤਾਕਤ 25 ਮਿਲੀਗ੍ਰਾਮ ਤੋਂ ਲੈ ਕੇ ਨਾ 25 ਮਿਲੀਗ੍ਰਾਮ ਤੋਂ ਲੈ ਕੇ 300 ਮਿਲੀਗ੍ਰਾਮ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮੈਡੀਕਲ ਸਟੋਰ ਤੇ ਜਾਂਦੇ ਨੇ ਔਰ ਉਹ 300 ਮਿਲੀਗ੍ਰਾਮ ਵਾਲੇ 4 5 6 7 ਕੈਪਸੂਲ ਸਟਿੰਗ ਦੀ ਬੋਤਲ 'ਚ ਪਾ ਕੇ ਪੀਂਦੇ ਨੇ ਜਿਹੜੇ ਸਾਡੇ ਡਿਪਟੀ ਕਮਿਸ਼ਨਰ ਗੁਜਰਾਂਵਾਲਾ ਨੇ ਜੀ ਮੈਂ ਉਹਨਾਂ ਨੂੰ ਸਲੂਟ ਕਰਨਾ ਕਿ ਉਹਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਉਹਨਾਂ ਨੇ ਜਿੰਨੇ ਹੈਲਥ ਡਿਪਾਰਟਮੈਂਟ ਦੇ ਲੋਕ ਨੇ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਬਈ ਤੁਸੀਂ ਇਹਦੇ ਤੇ ਸਟ੍ਰਿਕਟ ਵਿਜੀਲੈਂਸ ਕਰੋ ਲੇਕਿਨ ਇਹਦੇ ਬਾਵਜੂਦ ਵੀ ਡਾਕਟਰ ਸਾਹਿਬ ਤੁਸੀਂ ਦੇਖੋ ਨਾ ਜਿਸ ਤਰ੍ਹਾਂ ਪਾਨ ਵਾਲੀ ਦੁਕਾਨ ਦੇ ਉੱਤੇ ਰਾਤ ਨੂੰ ਇੱਕ ਜਮਘੱਟਾ ਲੱਗਿਆ ਹੁੰਦਾ ਇਸੇ ਤਰ੍ਹਾਂ ਹੀ ਡਾਕਟਰ ਸਾਹਿਬ ਜਿਹੜੇ ਵੀ ਅੰਦਰੂਨੇ ਸ਼ਹਿਰ ਦੇ ਵਿੱਚ ਮੈਡੀਕਲ ਸਟੋਰ ਨੇ ਉੱਥੇ ਦੇਖੋ ਨਾ ਇੱਥੇ ਤੇ ਕੋਈ ਪ੍ਰਿਸਕ੍ਰਿਪਸ਼ਨ ਦੇ ਉੱਤੇ ਤੇ ਦਵਾਈ ਦਿੰਦਾ ਹੀ ਨਹੀਂ
ਮੈਂ ਇੱਕ ਕਲੀਨਿਕ ਤੇ ਡਾਕਟਰ ਚਲਾਉਂਦਾ ਪਿਆ, ਇੱਕ ਕਲੀਨਿਕ ਮੈਡੀਕਲ ਸਟੋਰ ਵਾਲਾ ਚਲਾਉਂਦਾ ਪਿਆ। ਉਹ ਜਦੋਂ ਰਾਤ ਨੂੰ 9-10 ਵਜੇ ਤੋਂ ਬਾਅਦ ਤੁਸੀਂ ਦੇਖੋ, ਉਹ ਬੰਦਾ ਆਏਗਾ, ਉਹ 6 ਕੈਪਸੂਲ ਰਹੇਗਾ, ਉੱਥੋਂ ਇੱਕ ਸਟਿੰਗ ਦੀ ਬੋਤਲ ਰਹੇਗਾ, ਉਹਦੇ 'ਚ ਪਾਏਗਾ, ਉਹ ਫਿਰ ਪੀ ਲਏਗਾ। ਇਹ ਬੜੀ ਤੁਸੀਂ ਖੂਬਸੂਰਤ ਗੱਲ ਕੀਤੀ ਡਾਕਟਰ ਸਾਹਿਬ। ਮੈਂ ਇੱਕ ਦਫਾ ਨਾਰਵੇ ਦੇ ਵਿਜ਼ਿਟ ਤੇ ਸਾਂ, ਮੈਨੂੰ ਬੜਾ ਸਖਤ ਬੁਖਾਰ ਚੜ ਗਿਆ ਤੇ ਮੈਂ ਉੱਥੇ ਮੈਡੀਕਲ ਸਟੋਰ ਤੇ ਜਾ ਕੇ ਬੜੀ ਤਰਲਾ ਕੀਤਾ ਕਿ ਮੈਨੂੰ ਕੋਈ ਪੈਨਾਡਾਲ ਟਾਈਪ ਕੋਈ ਬੁਖਾਰ ਉਤਰਨ ਵਾਲੀ ਦਵਾਈ ਦੇ ਦੇ। ਉਹਨਾਂ ਨੇ ਦਿੱਤੀ ਹੀ ਨਹੀਂ। ਬਾਹਰਲੇ ਮੁਲਕਾਂ 'ਚ ਸਰ ਨਹੀਂ ਮਿਲਦੀ। ਉਹ ਕਹਿੰਦੇ ਨੇ ਡਾਕਟਰ ਸਾਹਿਬ ਦਾ ਪ੍ਰੈਸਕ੍ਰਿਪਸ਼ਨ ਲਿਆਓ ਪਹਿਲੇ। ਜੀ ਬਿਲਕੁਲ ਬਿਲਕੁਲ, ਇੱਥੇ ਸਾਰਾ ਅਵੇਲੇਬਲ ਹੋ ਇੱਥੇ ਨਹੀਂ ਮਿਲ। ਤੇ ਡਾਕਟਰ ਸਾਹਿਬ ਇਹ ਦੇਖੋ ਜੀ, ਇਹ ਜਿਹੜੇ ਬੱਚੇ ਨੇ ਨਾ ਜੀ, ਜਿਹੜੇ ਐਡਿਕਟ ਹੋ ਜਾਂਦੇ ਨੇ, ਸਭ ਤੋਂ ਪਹਿਲਾਂ ਤੇ ਇਹ ਆਪਣੀ ਫੈਮਿਲੀ ਦੇ ਨਾਲ ਆਪਣਾ ਬੌਂਡ ਖਤਮ ਕਰਦੇ ਨੇ। ਠੀਕ ਹੈ ਨਾ ਜੀ। ਇਹ ਆਪਣੇ ਭੈਣ ਭਾਈ, ਮਾਂ-ਬਾਪ ਨੂੰ ਦੇ ਨਾਲ, ਕਿਉਂਕਿ ਉਹ ਉਹਨਾਂ ਕੋਲੋਂ ਪੈਸੇ ਮੰਗਦੇ ਨੇ, ਉਹਨਾਂ ਨੂੰ ਨਹੀਂ ਦਿੰਦੇ ਜਾਂ ਉਹ ਨਹੀਂ ਦੇ ਸਕਦੇ, ਫਿਰ ਜਨਾਬ ਅਲੀ ਇਹਨਾਂ ਦਾ ਇੱਕ ਉਹਨਾਂ ਦੇ ਨਾਲ ਉਹ ਇੱਕ ਡਿਫਰੈਂਸ ਆਫ ਓਪੀਨੀਅਨ ਹੋ ਜਾਂਦਾ ਹੈ। ਉਹ ਪਿਆਰ ਮੁਹੱਬਤ ਹੀ ਨਹੀਂ ਰਹਿੰਦਾ ਜੀ। ਇਹ ਆਪਣੇ ਮਾਂ-ਬਾਪ ਨੂੰ, ਜਿਹੜੇ ਕਿ ਇਹਨਾਂ ਦੇ ਐਡਵਾਈਜ਼ਰ ਹੁੰਦੇ ਨੇ, ਸਗੋਂ ਇਹ ਉਹਨਾਂ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਏ। ਫਿਰ ਡਾਕਟਰ ਸਾਹਿਬ ਇਹ ਪਹਿਲਾਂ ਆਪਣੇ ਘਰ ਦੀਆਂ ਚੀਜ਼ਾਂ ਚੁੱਕਦੇ ਨੇ ਜੀ, ਫਿਰ ਆਪਣੇ ਮਹੱਲੇ ਦੀਆਂ ਚੀਜ਼ਾਂ ਚੁੱਕਣੀਆਂ ਸ਼ੁਰੂ ਕਰ ਦਿੰਦੇ ਨੇ, ਫਿਰ ਇਹ ਰਾਤ ਨੂੰ ਘਰੋਂ ਬਾਹਰ ਰਹਿਣਾ ਸ਼ੁਰੂ ਕਰਦੇ ਨੇ। ਇਸ ਤਰ੍ਹਾਂ ਇਹ ਜਦੋਂ ਘਰੋਂ ਬਾਹਰ ਰਹਿਣਾ ਸ਼ੁਰੂ ਕਰਦੇ ਨੇ ਨਾ ਜੀ, ਫਿਰ ਇਹ ਮੁਖਤਲਿਫ ਕਿਸਮ ਦੀ ਐਂਟੀ ਸੋਸ਼ਲ ਐਕਟੀਵਿਟੀਜ਼ ਚਲੇ ਜਾਂਦੇ ਨੇ, ਜਿਹਦੇ ਵਿੱਚ ਸੈਕਸ਼ੂਅਲ ਅਬਿਊਜ਼ ਹੈ, ਜਿਹਦੇ ਵਿੱਚ ਐਡਿਕਸ਼ਨ ਦੀ ਪੀਕ ਹੈ, ਜਿਹਦੇ ਵਿੱਚ ਮੁਆਸ਼ਰੇ ਦੇ ਵਿੱਚ ਜਿਹੜਾ ਵੇ ਸ਼ਿੱਦਤ ਪਸੰਦੀ ਹੈ, ਬੈਡ ਕੰਪਨੀ ਉਹਦੇ 'ਚ ਚਲੇ ਜਾਂਦੇ ਨੇ। ਬਿਲਕੁਲ ਚਲੇ ਜਾਂਦੇ ਨੇ। ਤੇ ਦੇਖੋ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਫਰਮਾ ਰਹੇ ਸੋ ਕਿ ਇਹਦਾ ਤਦਾਰਕ ਦੇਖੋ ਜੀ, ਹਸਪਤਾਲ ਨੇ, ਹਰ ਹਸਪਤਾਲ ਦੇ ਵਿੱਚ ਤੇ ਐਡਿਕਸ਼ਨ ਸੈਂਟਰ ਹੈਗਾ। ਠੀਕ ਹੈ ਨਾ ਜੀ। ਔਰ ਸਾਡੇ ਹਸਪਤਾਲ ਦੇ ਵਿੱਚ ਸਾਈਕਾਇਟ੍ਰਿਸਟ ਵੀ ਹੈਗੇ ਨੇ, ਸਾਈਕਾਇਟ੍ਰਿਸਟ ਨੂੰ ਵਾਰਡ ਵੀ ਦਿੱਤੀ ਹੋਈ। ਠੀਕ ਹੈ ਨਾ ਜੀ। ਤੇ ਜਿਸ ਤਰ੍ਹਾਂ ਜਨਾਬ ਨੇ ਪਹਿਲੇ ਵੀ 1-2 ਦਫਾ ਤੁਹਾਡੇ ਨਾਲ ਗੱਲ ਹੋਈ ਹੈ, ਤੁਸੀਂ ਕਿਹਾ ਕਿ ਬਈ ਸ਼ਹਿਰ ਦੇ ਵਿੱਚ 2-3 ਐਸੇ ਲੋਕ ਹੈ ਨੇ ਜਿਹੜੇ ਐਡਿਕਸ਼ਨ ਸੈਂਟਰ ਬਣਾਉਣਾ ਚਾਹੁੰਦੇ ਨੇ। ਠੀਕ ਹੈ ਨਾ ਜੀ। ਤੇ ਇਹ ਲੋਕ ਜਿਹੜੇ ਨੇ, ਇਹ ਵਾਲੀ ਜਿਹੜੀ ਯੂਥ ਹੈ ਇਸ ਟਾਈਮ ਬੇਰਾਹ ਹੋ ਰਹੀ ਹੈ, ਅਗਰ ਇਹਨਾਂ ਨੂੰ ਇੱਕ ਐਡਿਕਸ਼ਨ ਸੈਂਟਰ ਦੇ ਵਿੱਚ ਇਹਨਾਂ ਨੂੰ ਟ੍ਰੀਟਮੈਂਟ ਕਰਨ ਤੋਂ ਬਾਅਦ ਜਿਹੜਾ ਵੋਕੈਸ਼ਨਲ ਇੰਸਟੀਚਿਊਟ ਹੈ, ਜਿੱਥੇ ਕੋਈ ਉਹਨਾਂ ਨੂੰ ਹੁਨਰ ਸਿਖਾਇਆ ਜਾਏ, ਜਾਂ ਜਿੱਥੇ ਉਹਨਾਂ ਨੂੰ ਕੋਈ ਮਸਜਿਦ ਵੱਲ ਲਿਆਇਆ ਜਾਏ, ਜਾਂ ਜਿੱਥੇ ਉਹਨਾਂ ਨੂੰ ਅਖਲਾਕਿਆਤ ਸਿਖਾਇਆ ਜਾ, ਜਾਂ ਉਹਨਾਂ ਦੇ ਜਿਹੜੇ ਵਾਲਿदैन ਨੇ ਉਹਨਾਂ ਨੂੰ ਵੀ ਔਨ ਬੋਰਡ ਲਿਆ ਜਾਏ, ਤੇ ਇਹ ਹੀ ਬੱਚੇ ਸਾਡੇ ਮਾਸ਼ਰੇ ਦਾ ਕੰਮ ਅੱਛਾ ਕਰ ਸਕਦੇ ਨੇ। ਹਾਂਜੀ, ਫਿਰ ਵਾਪਸ ਆ ਸਕਦੇ ਨੇ ਸਰ, ਜਿਹੜੇ ਡੀਟਰੈਕ ਹੋਏ ਨੇ, ਉਹ ਵਾਪਸ ਆਪਣੀ ਅੱਛੀ ਖੂਬਸੂਰਤ ਜ਼ਿੰਦਗੀ ਵੱਲ ਵਾਪਸ ਮੁੜ ਸਕਦੇ ਨੇ। ਬਿਲਕੁਲ। ਪਰ ਉਹਨਾਂ ਨੂੰ ਸਰ ਪਰਤਾਨ ਦੇ ਵਾਸਤੇ ਡਾਕਟਰ ਸਾਹਿਬ, ਇਹ ਸਿਰਫ ਵੇਖੋ ਨਾ, ਮਾਂ-ਬਾਪ ਦੀ ਤੇ ਉਹ ਮੰਨਦੇ ਸੁਣਦੇ ਹੀ ਨੇ। ਹੁਣ ਸਰ ਪੁਲਿਸ ਵੀ ਕਿੰਨਾ ਕੁ ਕਿਰਦਾਰ ਅਦਾ ਕਰੇ। ਮੈਂ ਇਹ ਅਰਜ਼ ਕਰਨੀ ਚਾਹੁੰਦਾ ਸਾਂ ਕਿ ਸਾਡੇ ਜਿਹੜੇ ਅਸਾਤਜ਼ਾ ਕਿਰਾਮ ਨੇ ਸਕੂਲਾਂ ਕਾਲਜਿਸ ਦੇ, ਇਸ ਤੋਂ ਇਲਾਵਾ ਸਾਡੀਆਂ ਮਸਾਜਿਦ ਦੇ ਵਿੱਚ ਸਾਡੇ ਜਿਹੜੇ ਪੇਸ਼ ਇਮਾਮ ਸਾਹਿਬਾਨ ਨੇ, ਹਜ਼ਰਾਤ ਨੇ, ਉਹਨਾਂ ਨੂੰ ਵੀ ਸਰ ਇਹਦੇ ਨੁਕਸਾਨਾਤ ਜਿਹੜੇ ਨੇ, ਨਸ਼ਾ ਦੇ ਔਰ ਮੁਨਸ਼ਿਆਤ ਜਿਹੜੀਆਂ ਇਸਤੇਮਾਲ ਲੋਕ ਕਰਦੇ ਨੇ, ਇਹਦਾ ਫਿਰ ਦੀਨੀ ਲਿਹਾਜ਼ ਨਾਲ ਗੁਨਾਹ ਕੀ ਹੈ। ਬਿਲਕੁਲ ਸਹੀ ਹੈ, ਇਹ ਦੱਸਣਾ ਚਾਹੀਦਾ। ਅਸਾਤਜ਼ਾ ਜਿਹੜੇ ਨੇ ਸਰ ਸਾਡੇ ਕਾਲਜਿਸ ਦੇ ਵਿੱਚ, ਡਾਕਟਰ ਸਾਹਿਬ ਸਕੂਲਾਂ ਦੇ ਵਿੱਚ ਬੁਨਿਆਦੀ ਤੌਰ ਤੇ ਨਾ ਕੋਈ ਅਖਲਾਕੀਆਤ ਦਾ ਪੀਰੀਅਡ ਹੁੰਦਾ, ਨਾ ਕਿਸੇ ਬੱਚੇ ਦੀ ਟ੍ਰੇਨਿੰਗ ਜਿਹੜੀ ਹੈ ਨਾ, ਉਹ ਐਥਿਕਸ ਦੇ ਹਵਾਲੇ ਨਾਲ ਤੇ ਕੁਝ ਸਿਖਾਇਆ ਨਹੀਂ ਜਾਂਦਾ। ਡਾਕਟਰ ਸਾਹਿਬ ਤੁਸੀਂ ਸਹੀ ਫਰਮਾਉਂਦੇ ਹੋ ਕਿ ਇੱਕ ਖਾਨਕਾਈ ਦੌਰ ਜਿਹੜਾ ਉਹਦੀ ਜ਼ਰੂਰਤ ਹੈ। ਜ਼ਰੂਰ ਜਿਹੜਾ ਨਾ ਜੀ ਮੁਆਸ਼ਰੇ ਦੇ ਉੱਤੇ ਰਹਿਮ ਦੀ ਜ਼ਰੂਰਤ ਇਹ ਵੇ ਕਿ ਉਹਨਾਂ ਨੂੰ ਅਖਲਾਕੀਆਤ ਸਿਖਾਏ ਜਾ। ਔਰ ਦੇਖੋ ਜੀ, ਪੁਲਿਸ ਜਿਹੜੀ ਹੈ ਉਹਨੂੰ ਆਪਣਾ ਕੰਮ ਕਰਨਾ ਚਾਹੀਦਾ। ਉਹ ਮੈਂ ਸੁਹੇਲ ਜ਼ਫਰ ਚੱਠਾ ਸਾਹਿਬ ਨੂੰ ਸਲੂਟ ਕਰਨਾ ਹੈ ਕਿ ਉਹ ਅੱਲਾਹ ਪਾਕ ਨੇ ਇੱਕ ਸਾਡੇ ਵਾਸਤੇ ਰਹਿਮਤ ਬਣਾ ਕੇ ਭੇਜੇ ਨੇ ਪੰਜਾਬ ਦੇ ਵਿੱਚ। ਉਹ ਹਰ ਉਹ ਮੁਆਸ਼ਰੇ ਦਾ ਬੁਰਾ ਕੰਮ ਹੈ ਜਿਹੜਾ, ਉਹਨੂੰ ਉਹ ਸੁਲਝਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਔਰ ਸਾਡੇ ਜਿਹੜੀ RPO ਸਾਹਿਬ ਨੇ, CPO ਸਾਹਿਬ ਨੇ, ਉਹਨਾਂ ਦੀ ਵੀ ਜ਼ੀਰੋ ਟੋਲਰੈਂਸ ਹੈ ਨਸ਼ਾ ਵੇਚਣ ਵਾਲਿਆਂ ਦੇ ਉੱਤੇ। ਠੀਕ ਹੈ ਨਾ ਜੀ। ਤੇ ਅਗਰ ਅਸੀਂ ਮੁਆਸ਼ਰੇ ਦੇ ਵਿੱਚ ਇਹ ਲੋਕ ਜਿਹੜੇ ਨੇ, ਜਿਹੜਾ ਨਸ਼ਾ ਵੇਚਣ ਵਾਲੇ ਨੇ, ਇਹਨਾਂ ਨੂੰ ਕਾਬੂ ਕਰੀਏ ਤੇ ਬੜੀ ਅੱਛੀ ਗੱਲ ਹੈ। ਮੈਂ ਸਮਝਾਂਗਾ ਕਿ ਜਨਾਬ ਇਹਦੇ ਉੱਤੇ ਇੱਕ ਤੇ ਜਿਹੜੀ ਫੋਰਸ ਹੈ, ਜਿਹੜੀ CCD ਵਾਲੇ ਨੇ, ਉਹ ਵੀ ਬੜੇ ਐਕਟਿਵ ਨੇ। ਔਰ ਇਹਦੇ ਉੱਤੇ ਜਿਹੜੇ ਨੇ ਜਿਹੜੀ ਡਿਸਟ੍ਰਿਕਟ ਪੁਲਿਸ ਵੀ ਬੜੀ ਹੈ। ਲੇਕਿਨ ਮੈਂ ਸਮਝਦਾ ਡਾਕਟਰ ਸਾਹਿਬ ਕਿ ਜਿਸ ਤਰ੍ਹਾਂ FBR ਹੈ, ਉਹ ਹੁਣ ਸੇਲ ਟੈਕਸ ਤੇ ਜਾ ਕੇ ਹੋਟਲਾਂ ਤੇ ਵੀ ਲਾ ਛੜਿਆ ਉਹਨਾਂ ਨੇ। ਤੇ ਉਹ ਤੰਬਾਕੂ ਜਿਹੜੇ ਵੇਚਦੇ ਪਏ ਨੇ, ਪਾਨ ਵੇਚਦੇ ਪਏ ਨੇ, ਜਿਹੜੇ ਇਸ ਤਰ੍ਹਾਂ ਦੇ ਕੰਮ ਪੇ ਕਰਦੇ ਨੇ,
ਉਹਨਾਂ ਦੇ ਉੱਤੇ ਵੀ ਉਹ ਸਟ੍ਰਿਕਟ ਵਿਜੀਲੈਂਸ ਰੱਖੇ, ਵਾਹ ਵਾਹ ਤਾਂ ਕਿ ਜਦੋਂ ਪਤਾ ਲੱਗੇ ਕਿ ਵੀ ਚੀਜ਼ ਬਹੁਤ ਮਹਿੰਗੀ ਹੋ ਗਈ ਹੈ ਜਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਹੈਲਥ ਦੇ ਵਾਸਤੇ ਹੈਜ਼ਰਡ ਨੇ ਉਹ ਇੰਡੀਆ ਤੋਂ ਆਉਂਦੀਆਂ ਪਈਆਂ ਨੇ। ਹਾਂ ਠੀਕ ਹੈ ਨਾ ਜੀ, ਹਾਂ ਇੰਡੀਆ ਦਾ ਤਾਂ ਅੱਗੇ ਹੀ ਮਕਸਦ ਹੈ ਕਿ ਸਾਡਾ ਬੇੜਾ ਗਰਕ ਕਰੇ। ਆਏ ਹਾਏ ਠੀਕ ਹੈ ਨਾ ਜੀ, ਤੇ ਇਹਦੇ ਸਾਰੇ ਏਜੰਸੀਆਂ ਨੂੰ ਚਾਹੀਦਾ ਹੈ, ਔਰ ਜਿਸ ਤਰ੍ਹਾਂ ਜਨਾਬ ਨੇ ਫਰਮਾਇਆ ਹੈ ਕਿ ਹਰ ਮਹੱਲੇ ਦੇ ਵਿੱਚ ਮੈਂ ਸਮਝਦਾ ਇੱਕ ਇਸਲਾਹੀ ਕਮੇਟੀ ਹੋਣੀ ਚਾਹੀਦੀ। ਵਾਹ ਵਾਹ ਅਗਰ ਮਹੱਲੇ ਦੇ ਵੱਡੇ ਸਿਰਫ ਇਹੀ ਕੰਮ ਕਰ ਲੈਣ ਕਿ ਯਾਰ ਜਿਹੜੇ ਬੱਚੇ ਰਾਤ ਨੂੰ ਟੋਲੀਆਂ 'ਚ ਬੈਠੇ ਹੋਏ ਨੇ ਇਸ ਤਰ੍ਹਾਂ ਕਰਦੇ ਪਏ ਨੇ, ਉਹਨਾਂ ਨੂੰ ਸਮਝਾਉਣ। ਲਓ ਜੀ ਪਿਆਰਿਓ, ਇਹ ਸਨ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ, ਜਿਨ੍ਹਾਂ ਦੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ। ਬੜੀ ਜਾਣਕਾਰੀ ਉਹਨਾਂ ਸਾਨੂੰ ਦਿੱਤੀ ਕਿ ਸਾਡੇ ਲੋਕ ਨਸ਼ੇ ਵੱਲ ਕਿਸ ਤਰ੍ਹਾਂ ਚਲੇ ਜਾਂਦੇ ਨੇ ਔਰ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਢੱਕ ਸਕਨੇ ਆ। ਸਾਹਿਬੋ, ਸਾਡੀ ਅੱਜ ਦੀ ਇਸ ਡਿਸਕਸ਼ਨ ਦੇ ਵਿੱਚ ਇੱਕ ਸਾਡੇ ਹੋਰ ਬੜੇ ਹੀ ਪਿਆਰੇ ਮਿੱਤਰ, ਸਾਡੇ ਪਰਮਾਨੈਂਟ ਵਿਊਅਰ, ਜਿਨ੍ਹਾਂ ਦਾ ਮੈਂ ਤਾਰੁਫ ਅੱਗੇ ਕਰਵਾਇਆ ਹੈ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਬਾਇਜ਼ਤ ਸਨਅਤਕਾਰ ਨੇ ਔਰ ਵੱਡੀ ਉਹਨਾਂ ਦੀ ਸ਼ਖਸੀਅਤ ਦਾ ਪਹਿਲੂ ਇਹ ਵੇ ਕਿ ਉਹ ਇੱਕ ਸਮਾਜੀ ਕਾਰਕੁਨ ਦੇ ਤੌਰ ਦੇ ਉੱਤੇ, ਇੱਕ ਰਫਾਹੀ ਸ਼ਖਸੀਅਤ ਦੇ ਤੌਰ ਦੇ ਉੱਤੇ ਸਾਡੇ ਸ਼ਹਿਰ 'ਚ ਬੜੇ ਮਾਰੂਫ ਨੇ। ਬੜੇ ਅੱਛੇ ਅਵਾਮੀ ਖਿਦਮਤ ਦੇ ਮਰਾਕਜ਼ ਆਲਰੇਡੀ ਸਾਡੇ ਗੁਜਰਾਂਵਾਲਾ ਦੇ ਵਿੱਚ ਜਿਹੜੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਪਾਰਟਿਸਿਪੇਸ਼ਨ ਹੈ, ਬਹੁਤ ਵੱਡਾ ਉਹਨਾਂ ਦਾ ਹਿੱਸਾ ਹੈ। ਆਓ ਉਹਨਾਂ ਦੇ ਕੋਲ ਵੀ ਚਲੀਏ, ਉਹਨਾਂ ਤੋਂ ਪੁੱਛੀਏ ਕਿ ਇਹ ਮਨਸ਼ਿਆਤ ਫਰੋਸ਼ੀ ਦੀ ਜਿਹੜੀ ਇਹ ਲਾਹਨਤ ਹੈ, ਗੌਰਮੈਂਟ ਦੇ ਇਦਾਰੇ ਵੀ ਮੌਜੂਦ ਨੇ, ਲੇਕਿਨ ਇਸ ਦੇ ਬਾਵਜੂਦ ਇਹ ਰੁਕ ਕਿਉਂ ਨਹੀਂ ਰਹੀ? ਇਹਦੇ ਇੰਸਦਾਦ ਦੇ ਵਾਸਤੇ ਉਹਨਾਂ ਦੇ ਕੋਲ ਕੀ ਤਜਾਵੀਜ਼ ਨੇ? ਲੋਨ ਸਾਹਿਬ, ਤੁਸੀਂ ਜਨਾਬ ਸਾਡੀ ਗੱਲਬਾਤ ਸੁਣੀ, ਤੁਸੀਂ ਵੀ ਅੱਜ ਦੇ ਸਾਡੇ ਪੈਨਲ ਦੇ ਮੌਜੂਦ ਰੁਕਨ ਹੋ। ਇਹ ਦੱਸੋ ਹਜ਼ੂਰ ਕਿ ਮਨਸ਼ਿਆਤ ਜਿਹੜੀਆਂ ਸਾਡੇ ਸਮਾਜ ਨੂੰ ਤਬਾਹ ਕਰ ਰਹੀਆਂ ਨੇ, ਇਹਨਾਂ ਦੇ ਇੰਸਦਾਦ ਦੇ ਵਾਸਤੇ ਤੁਹਾਡੇ ਕੋਲ ਕਿਹੜੀਆਂ ਤਜਾਵੀਜ਼ ਨੇ? ਤੁਸੀਂ ਕੀ ਸਮਝਦੇ ਹੋ ਕਿ ਸਾਡੇ ਇਦਾਰਿਆਂ ਨੂੰ ਕੀ ਕਰਨਾ ਚਾਹੀਦਾ ਹੈ, ਸਾਨੂੰ ਆਪੂ ਕੀ ਕਰਨਾ ਚਾਹੀਦਾ ਹੈ? ਕਿਸ ਤਰ੍ਹਾਂ ਅਸੀਂ ਇਸ ਬਰਬਾਦੀ ਤੋਂ ਬਚ ਸਕਨੇ ਆ ਜਿਹੜੀ ਕਿ ਨਸ਼ਿਆਂ ਦੀ ਸ਼ਕਲ ਦੇ ਵਿੱਚ ਸਾਨੂੰ ਦਰਪੇਸ਼ ਹੈ ਇਸ ਵੇਲੇ? ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ ਭਜਨ, ਇਸ ਗੱਲ ਨੂੰ ਸ਼ੁਰੂ ਕਰੀਏ ਤੇ ਇਹ ਗੱਲ ਜਿਹੜੀ ਸਭ ਤੋਂ ਜ਼ਿਆਦਾ ਹਰ ਮਹੱਲੇ ਗਲੀ 'ਚ ਵੀ ਮੌਜੂਦ ਹੈ ਜੀ ਲੇਕਿਨ ਜਿਹੜੀ ਬੜੀ ਤਕਲੀਫ ਦੀ ਗੱਲ ਹੈ ਨਾ, ਜੀ ਇਹ ਸਟੂਡੈਂਟਾਂ ਦੇ ਵਿੱਚ ਮੈਂ ਬੜੀ ਮੁਤਾਤ ਕਵਾਂਗਾ, ਮੋਰ ਦੈਨ 50% ਮੌਜੂਦ ਹੈ। ਅਸਤਗਫੁਰ, ਯਾਨੀ ਕਿ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਵਾਹ ਵਾਹ, ਉਹ ਨਸ਼ਈ ਹੋ ਗਈ ਹੈ। ਓਹੋ, ਉਹਦੇ ਹਾਲਾਤ ਵਾਕਿਆਤ ਉਹ ਅਦਾਰੇ ਮੌਜੂਦ ਨੇ, ਉੱਤੇ ਗੌਰ ਕਰਨ। ਜੀ ਜੀ ਕਾਲਜ ਸਕੂਲਾਂ ਵਾਲਿਆਂ ਦਾ ਵੀ ਕਾਬਲੇ ਗੌਰ ਇਹ ਮਾਮਲਾ ਵੇ, ਹਾਂ, ਮੁਹਾਸਬਾ ਹੋਵੇ ਜੀ, ਮੁਹਾਸਬਾ ਕਰਨ, ਹਾਂ ਜੀ, ਨਹੀਂ ਵੇਖਣ। ਹਾਂ ਜੀ, ਕਾਲਜ ਦੇ ਟੀਚਰ, ਪ੍ਰੋਫੈਸਰ ਹਜ਼ਰਾਤ, ਮੈਨੇਜਮੈਂਟ ਇਹ ਵੇਖੇ ਕਿ ਇਹ ਬੱਚਿਆਂ ਨੂੰ ਕਿੱਥੋਂ ਫੀਡ ਹੁੰਦੀ ਹੈ। ਹਾਂ ਜੀ, ਕੰਟੀਨਾਂ ਚੈੱਕ ਕਰਨ, ਕੰਟੀਨਾਂ ਚੈੱਕ ਕਰਨ। ਮੈਂ ਉਦੋਂ ਅੱਗੇ ਜਾਣਾ ਚਾਹੁੰਦਾ, ਸਰ, ਵੇਖਣ ਕਿ ਇਹ ਬੱਚਿਆਂ ਦਾ ਸੋਰਸ ਕਿੱਥੋਂ ਮੈਂ ਹਾਸਲ ਕਰਨ ਦਾ। ਵਾਹ ਉਹ ਵਾਹ, ਬੱਚਾ ਹੁੰਦਾ ਮੇਰੇ ਗੇਟ ਤੇ, ਮੈਂ ਕੋਠੀ 'ਚ ਬੈਠਾ ਤੇ ਮੈਂ ਵੇਚਣਾ ਪਿਆ, ਹਾਂ, ਉਹ ਮੇਰੇ ਤੱਕ ਆਉਣ। ਵਾਹ ਵਾਹ ਵਾਹ, ਉਸ ਤੋਂ ਬਾਅਦ ਲੋਕਲ ਪੁਲਿਸ ਨੂੰ ਕਹਿਣ ਜੀ, ਕਿ ਅਸਾਂ ਤਹਿਕੀਕ ਕੀਤੀ ਹੈ, ਇਹ ਬੱਚਾ ਨਸ਼ਈ ਹੈ, ਇਸ ਨਸ਼ਈ ਨੂੰ ਨਸ਼ਾ ਇਸ ਕੋਠੀ ਤੋਂ ਲੱਭਦਾ ਹੈ, ਇਸ ਵਾਹ। ਦੁਕਾਨ ਤੋਂ ਲੱਭਦਾ ਹੈ, ਵਾਹ ਵਾਹ, ਇਸ ਜਗ੍ਹਾ ਤੋਂ ਲੱਭਦਾ ਹੈ। ਵਾਹ ਵਾਹ ਵਾਹ, ਕੋਈ ਮੁਸ਼ਕਲ ਕੰਮ ਨਹੀਂ, ਵਾਹ, ਸਿਰਫ ਆਪਣੇ ਆਪ ਨੂੰ ਖੋਲੀਏ, ਜੀ ਜੀ ਝੂਠ ਔਰ ਮੁਨਾਫਕਤ ਚੋਂ ਨਿਕਲੀਏ। ਜੀ ਜੀ, ਮਾਂ-ਬਾਪ ਨਸ਼ਈ ਪੁੱਤਰ ਧੀ ਨੂੰ ਪੇ ਬਚਾਉਂਦੇ ਨੇ, ਹਾਂ ਉਹਨੂੰ ਬਚਾਣ, ਹਾਂ ਲੇਕਿਨ ਨਾਲ ਉਹਦੇ ਕੋਲੋਂ ਪੁੱਛਣ ਕਿ ਕਿੱਥੋਂ ਲੱਭਦਾ ਹੀ। ਹਾਂ, ਸਰ, ਇਸ ਮੁਆਸ਼ਰੇ ਦਾ ਆਗਾਜ਼ ਜਦੋਂ ਇੱਥੋਂ ਹੋ ਜਾਏਗਾ ਨਾ, ਵਾਹ ਵਾਹ, ਫਿਰ ਸਾਰੇ ਦੇ ਵਿੱਚ ਪੁਲਿਸ ਆਵੇਗੀ। ਵਾਹ ਫਿਰ ਪੁਲਿਸ ਦੀ ਨੇਕ ਨੀਤੀ ਜ਼ਰੂਰੀ ਹੈ। ਵਾਹ, ਮੁਤਲਕਾ ਥਾਣੇ ਦੇ ਉੱਤੇ ਓਵਰਵਾਚ ਹਰ ਜ਼ਿਲ੍ਹੇ ਦੇ ਵਿੱਚ, ਹਾਂ, ਜਿਵੇਂ ਪੁਲਿਸ ਲਾਈਨ ਵਿੱਚ ਫੋਰਸ ਮੌਜੂਦ ਹੈ, ਜੀ ਜੀ, ਉਹ ਅਗਰ ਐਸਐਚਓ ਨਹੀਂ ਰੋਕਦਾ ਪਿਆ ਤੇ ਐਸਪੀ, ਸੀਪੀਓ ਜਿਹੜਾ ਵੀ ਹੈ, ਜਿਸ ਜ਼ਿਲ੍ਹੇ ਦਾ ਵੀ ਹੈ, ਜੀ ਜੀ, ਉਹ ਆਪਣੀ ਜਿਹੜੀ ਇਹਨਾਂ ਕੋਲ ਫੋਰਸ ਨੇ ਉਹਨੂੰ ਭੇਜਣ। ਹਾਂ, ਔਰ ਉਹ ਮੁਤਲਕਾ ਥਾਣੇ ਨੂੰ ਵੀ ਨਾ ਪਤਾ ਹੋਵੇ। ਹਾਂ ਹਾਂ, ਅਸੀਂ ਇਹਨੂੰ ਪ੍ਰੈਕਟਿਸ ਕਰ ਚੁੱਕੇ ਹਾਂ ਵਾਹ ਔਰ ਅਸੀਂ ਬੜੇ ਬੜੇ ਵੱਡੇ ਸਾਨ ਫੜੇ ਨੇ, ਵਾਹ ਵਾਹ, ਲੇਕਿਨ ਅੱਜ ਅਲਹਮਦੁਲਿਲਾ ਕਿ CCD ਦਾ ਖੌਫ ਮੌਜੂਦ ਹੈ। ਜੀ ਜੀ ਜੀ, ਔਰ ਮਨਸ਼ਿਆਤ ਦੇ ਵਿੱਚ ਇਸ ਵਕਤ ਸਾਡੇ ਮੁਆਸ਼ਰੇ 'ਚ ਉਹਨੂੰ ਹਾਸਲ ਕਰਨਾ ਹਾਂ, ਥੋੜਾ ਜਿਹਾ ਮੁਸ਼ਕਲ ਹੋਇਆ ਹੈ।
ਵਾਹ ਨਾਮੁਮਕਿਨ ਨਹੀਂ ਹੋਇਆ। ਵਾਹ ਵਾਹ, ਬੜੀ ਜ਼ਬਰਦਸਤ ਤੁਸੀਂ ਗੱਲ ਕੀਤੀ ਹੈ। ਨਾਮੁਮਕਿਨ ਨਹੀਂ ਹੋਇਆ। ਹਾਂ ਇਹਨੂੰ ਨਾਮੁਮਕਿਨ ਮੁਆਸ਼ਰੇ ਨੇ, ਪੇਰੈਂਟਸ ਨੇ, ਟੀਚਰਾਂ ਨੇ ਮਿਲ ਕੇ ਇਹਨੂੰ ਕਰਨਾ ਹੈ ਤੇ ਪੁਲਿਸ ਕੋਲੋਂ ਮਦਦ ਲੈਣੀ ਹੈ। ਵਾਹ ਵਾਹ ਵਾਹ, ਇੱਕ ਅਨਸੀਨ ਸਿਸਟਮ ਬਣਾਉਣਾ ਪਏਗਾ। ਵਾਹ ਵਾਹ, ਮਾਂ ਪਿਓ ਤੋਂ ਵੱਧ ਔਲਾਦ ਦਾ ਕੋਈ ਖੈਰਖਾਹ ਹੋ ਨਹੀਂ ਸਕਦਾ ਜੀ। ਇਸ ਤਰ੍ਹਾਂ ਤੇ ਮੇਰੇ ਨਬੀ ਦਾ ਵੀ ਇਹੀ ਇਹੀ ਫਰਮਾਨ ਹੈ ਫਰਮਾਨ। ਔਰ ਇਹ ਹੀ ਉਹਨਾਂ ਨੇ ਸਿਖਾਇਆ ਹੈ। ਤੇ ਨਾਲੇ ਸਾਡਾ ਜਿਹੜਾ ਪੰਜਾਬ ਦਾ ਕਲਚਰ ਹੈ, ਜੀ ਸਾਡਾ ਤੇ ਗੁਆਂਢੀ ਨਹੀਂ ਬਰਦਾਸ਼ਤ ਕਰਦਾ ਕਿਸੇ ਧੀ ਪੁੱਤਰ ਨੂੰ ਹੋਵੇ, ਉਹ ਪੂਰੇ ਮਹੱਲੇ ਦਾ ਪੁੱਤਰ ਹੁੰਦਾ ਹੈ, ਹਾਂ। ਪੂਰੇ ਮਹੱਲੇ ਦੀ ਧੀ ਹੁੰਦੀ ਹੈ, ਹਾਂ ਜੀ ਲੇਕਿਨ ਉਹ ਵੇਖ ਰਹੇ ਨੇ ਲੋਕ, ਜੀ ਉੱਤੇ ਕੰਮ ਨਹੀਂ ਕਰ ਰਹੇ। ਇਹ ਮੁਆਸ਼ਰੇ ਦੀ ਐਜੂਕੇਸ਼ਨ ਮੈਂ ਸਮਝਣਾ ਕਿ ਇਹਨਾਂ ਪ੍ਰੋਗਰਾਮਾਂ ਨਾਲ ਹੋਣੀ ਹੈ। ਜੀ, ਇਨਸ਼ਾਅੱਲਾ। ਮੁਨਾਫਕਤ ਨਾ ਕਰਨ, ਆਪਣੇ ਧੀ ਪੁੱਤਰ ਦੀ ਗਲਤੀ ਮੰਨਣ ਔਰ ਧੀ ਪੁੱਤਰ ਕੋਲੋਂ ਪਿਆਰ ਨਾਲ, ਤਹਿਕੀਕ ਨਾਲ ਉਹਨੂੰ ਦੁਰ ਨਾ ਕਰਨ, ਉਹਦੇ ਨਾਲ ਲਾਡ ਕਰਨ। ਵਾਹ ਵਾਹ ਵਾਹ, ਉਹਦਾ ਸਾਇਆ ਨਾ ਛੱਡਣ। ਮਾਂ ਧੀ ਦੀ ਸਹੇਲੀ ਬਣ ਜਾਏ, ਹਾਂ ਪਿਓ ਪੁੱਤਰ ਦਾ ਯਾਰ ਬਣ ਜਾਏ, ਨਸ਼ਈ ਦਾ ਖਾਸ ਤੌਰ ਹਾਂਜੀ ਹਾਂਜੀ, ਖਾਸ ਤੌਰ ਤੇ ਔਰ ਉਹਨੂੰ ਪੁੱਛੇ ਕਿ ਹਾਂ। ਲੱਭਦੀ ਕਿੱਥੋਂ ਮੈਂ। ਵਾਹ ਵਾਹ ਵਾਹ, ਉਸ ਲੱਭਣ ਵਾਲੇ ਤੱਕ ਜਾਏ, ਉਹਨੂੰ ਪੁਆਇੰਟ ਆਊਟ ਕਰੇ, ਉਹਨੂੰ ਕਲੀਅਰ ਕਰੇ, ਫਿਰ ਪੁਲਿਸ ਦੀ ਮਦਦ ਲਵੇ। ਵਾਹ ਵਾਹ ਵਾਹ, ਫਿਰ ਬਹੁਤ ਪੁਲਿਸ ਮਦਦ ਨਾ ਕਰੇ ਤੇ ਫਿਰ ਸਾਡੇ ਜੇ ਮਲੰਗ ਬੈਠੇ ਆ, ਫਿਰ ਅਸੀਂ ਤੇ ਸਦਾ ਲਾਵਾਂਗੇ। ਜੀ ਇਨਸ਼ਾਅੱਲਾ। ਉਹ ਭਾਵੇਂ ਪੁਲਿਸ ਹੋਵੇ ਤੇ ਭਾਵੇਂ ਕੋਈ ਹੋਵੇ। ਜੀ ਜੀ, ਵੇਖੋ ਨਾ, ਸਾਡੇ ਗੁਜਰਾਂਵਾਲੇ ਡਿਪਟੀ ਕਮਿਸ਼ਨਰ ਗੁਜਰਾਂਵਾਲਾ, ਮੈਂ ਸਮਝਣਾ ਕਿ ਮੈਂ ਜਦੋਂ ਥੋੜਾ ਜਿਹਾ ਉੱਚਾ ਹੋਇਆ ਸਾਂ ਤੇ ਇੱਥੇ ਸ਼ੇਰਦਿਲ ਸਾਹਿਬ ਸਨ। ਹਾਂਜੀ, AZ ਕੇ ਸ਼ੇਰ। AZ ਕੇ ਸ਼ੇਰ। ਜੀ ਜੀ, ਮੈਂ ਉਹਨਾਂ ਬੜੇ ਵੱਡੇ ਕੰਮ ਕੀਤੇ। ਮੈਂ ਕਹਿੰਦਾ ਉਦੋਂ ਬਾਅਦ ਇਹ DC ਗੁਜਰਾਂਵਾਲਾ ਆਇਆ। ਵਾਹ ਵਾਹ ਵਾਹ, ਦਿਨ ਰਾਤ ਸ਼ਹਿਰ ਸਾਡਾ ਹੈ, ਗੰਦ ਅਸੀਂ ਪੇ ਪਾਉਂਦੇ ਆ, ਹਾਂ ਸਫਾਈ ਉਹ ਪਿਆ ਕਰਦਾ। ਹਾਂ, ਮੈਂ ਉਹਨਾਂ ਨੂੰ ਤੁਹਾਡੇ ਕੈਮਰੇ ਦੇ ਥਰੂ ਅਰਜ਼ ਕਰਨਾ ਕਿ ਬਹੁਤ ਸਾਰਾ ਗੰਦ ਮੌਜੂਦ ਹੈ। ਇਹ ਜਿਹੜੀਆਂ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਨੇ, ਇਹ ਸਾਰੇ ਦਿਨ ਦੀ ਸੇਲ ਇਹਨਾਂ ਦੀ ਅਗਰ ਜਿਹੜੀ ਹੈ ਨਾ ਉਹ ਇੱਕ ਪਾਸੇ ਵੇ, ਤੇ ਇਹ ਚੰਦ ਗੋਲੀਆਂ, ਚੰਦ ਟੀਕੇ ਵੇਚ ਕੇ ਇਹਨਾਂ ਦੀ ਸੇਲ ਇੱਕ ਪਾਸੇ ਵੇ। ਵਾਹ ਵਾਹ, ਯਾਨੀ ਉਹ ਉਹਨਾਂ ਦੀ ਫਰੋਖਤ ਜ਼ਿਆਦਾ ਪਰ ਹੈ। ਇਹ ਕਾਰੋਬਾਰੀ ਲੋਕ ਨੇ, ਹਾਂ ਇਹਨੇ ਤੇ ਆਪਣਾ ਪੜਤਾ ਕੱਢਣਾ ਰਾਤੀ, ਇਹਨੇ ਨਹੀਂ ਵੇਖਣਾ ਹਰਾਮ ਹਲਾਲ ਕੀ ਹੈ। ਜੀ, ਇਸ ਤਰ੍ਹਾਂ ਵੇਖਣਾ ਤੇ ਚਾਹੀਦਾ ਹਰਾਮ ਹਲਾਲ ਕੀ ਹੈ। ਉਹ ਨਹੀਂ ਦੇਖਿਆ ਜਾ ਰਿਹਾ। ਬੜੀ ਵੱਡੀ ਬਾਤ। ਦੁਕਾਨਦਾਰ ਨੂੰ ਨਹੀਂ ਪਤਾ ਕਿ ਇਹ ਮਰੀਜ਼ ਹੈ ਤੇ ਇਹ ਨਸ਼ਈ ਹੈ। ਹਾਂ, ਡਾਕਟਰ ਸਾਹਿਬ, ਪਤਾ ਹੈ ਜੀ। ਦੁਕਾਨਦਾਰ ਜਿਹੜਾ ਮੈਡੀਕਲ ਸਟੋਰ ਚਲਾਉਂਦਾ ਹੈ, ਉਹਨੂੰ ਪਤਾ ਹੈ ਇਹ ਨਸ਼ਈ ਹੈ ਤੇ ਇਹ ਜ਼ਰੂਰਤਮੰਦ ਹੈ। ਜੀ ਜੀ ਉਹ ਨਸ਼ਈ ਨੂੰ ਹਰਸ਼ੇ ਦੀ ਵੇਚਦਾ ਪਿਆ। ਜੀ ਜੀ ਇਹ ਸਰ ਡਰੱਗ ਇੰਸਪੈਕਟਰ ਸਾਰੇ ਮਿਲੇ ਨੇ ਨਾਲ, ਜੀ 100% ਮਿਲੇ ਨੇ, ਮੰਥਲੀਆਂ ਲੱਗੀਆਂ ਹੋਈਆਂ ਨੇ। ਇਹ ਸਿਰਫ ਔਰ ਸਿਰਫ ਇਹ ਮੈਂ ਸਮਝਣਾ ਕਿ ਗੁਜਰਾਂਵਾਲੇ ਦੀ ਹੱਦ ਤੱਕ ਇੱਕ ਬੰਦਾ ਮੌਜੂਦ ਹੈ, ਡਿਪਟੀ ਕਮਿਸ਼ਨਰ ਗੁਜਰਾਂਵਾਲਾ, ਉਹ ਇਹਨਾਂ ਨੂੰ ਖਤਮ ਕਰਾ ਸਕਦੇ ਨੇ ਔਰ ਉਹ ਕਰਵਾ ਰਹੇ ਨੇ। ਇਹਨੂੰ ਹੋਰ ਸੀਰੀਅਸਲੀ ਕਰਵਾਉਣ। ਜੀ, ਅਗਲਾ ਸਟੈਪ ਆ ਜਾਂਦਾ ਡਾਕਟਰ ਸਾਹਿਬ, ਜਿੱਧਰ ਤੁਸੀਂ ਬੜੀ ਸੋਹਣੀ ਗੱਲ ਕੀਤੀ ਜੀ ਕਿ ਉਹ ਹੁਣ ਮਰੀਜ਼ ਤੇ ਹੋ ਗਿਆ ਤੇ ਉਹਦਾ ਇਲਾਜ। ਸਰ, ਮੈਂ ਇਸ ਕੈਮਰੇ ਦੇ ਸਾਹਮਣੇ ਬਹਿ ਕੇ ਤੁਹਾਡੀ ਵਸਾਤਤ ਨਾਲ ਅਰਜ਼ ਕਰਨਾ ਵਾ ਕਿ ਸਾਨੂੰ ਇੱਥੇ ਰਿਜ਼ਲਟ ਤਾਂ ਹਰ ਕਦੀ ਅੱਛਾ ਨਹੀਂ ਨਿਕਲਿਆ GHQ ਦਾ। ਜੀ, ਡਾਕਟਰ ਸਾਹਿਬ ਨੇ ਜਿੰਨੇ ਵੀ ਕੰਮ ਕਰਾਏ ਉਨੀ ਦੇਰ ਚੱਲਦੇ ਰਹੇ ਨੇ ਜਿੰਨਾ ਚਿਰ MS ਰਹੇ ਨੇ। ਜਦੋਂ MS ਨਹੀਂ ਰਹੇ ਤੇ ਸਾਡੇ ਸਾਰੇ ਪ੍ਰੋਜੈਕਟ ਉੱਥੇ ਬੰਦ ਪਏ ਨੇ। ਇਸ ਤਰ੍ਹਾਂ ਹੀ ਹੁੰਦਾ। ਉਹਦੇ ਬਾਵਜੂਦ ਮੈਂ ਕਹਿੰਦਾ ਸਾਨੂੰ ਉੱਥੇ ਸਪੇਸ ਦੇ ਦੇਣ। ਜੋ ਕੁਛ ਅੱਗੇ ਬਣਾਇਆ ਸਾਡਾ ਕੋਈ ਦਖਲ ਨਹੀਂ, ਕੋਈ ਚੌਧਰ ਨਹੀਂ, ਕੋਈ ਤਖਤੀ ਨਹੀਂ। ਹਾਂ, ਹੁਣ ਵੀ ਦੇ ਦਿਓ ਸਾਨੂੰ, ਜੋ ਕਹਿੰਦੇ ਹੋ ਅਸੀਂ ਉਸ ਜਗ੍ਹਾ ਦੇ ਵਿੱਚ, ਉਸ ਕਮਰੇ 'ਚ, ਉਸ ਹਾਲ 'ਚ ਸਮਾਨ ਪੂਰਾ ਕਰ ਦਿੰਦੇ ਆ। ਵਾਹ ਵਾਹ, ਤੇ ਇਹਨਾਂ ਦੇ ਹਵਾਲੇ ਕਰ ਦਿੰਦੇ ਆ, ਇਹਨੂੰ ਚਲਾਨ। ਜੀ, ਇਹ ਆਖਰੀ ਸਟੈਪ ਇਹ ਬਣਦਾ ਵਾਹ, ਕਿ ਫਿਰ ਉਸ ਬੱਚੇ ਨੂੰ ਕਾਲਜ ਤੋਂ, ਸਕੂਲ ਤੋਂ ਉੱਥੇ ਲਿਆਈਏ, ਲਿਆ ਕੇ ਉਹਦਾ ਇਲਾਜ ਕਰੇ। ਉਹਦਾ ਇਲਾਜ ਕਰਦੇ। ਹਾਂ, ਉਹ ਫਿਰ ਇੱਕ ਜਾ ਕੇ ਅੱਛਾ ਲੋਕਾਂ ਨੂੰ, ਆਪਣੇ ਸਟੂਡੈਂਟਾਂ ਨੂੰ, ਆਪਣੇ ਸਾਥੀਆਂ ਨੂੰ ਕਵੇ ਕਿ ਯਾਰ ਉਹ ਤਬਲੀਗ ਕਰੇਗਾ ਵਾਹ, ਕਿ ਯਾਰ ਇਹ ਕੋਈ ਅੱਛਾ ਕੰਮ ਨਹੀਂ। ਵਾਹ ਵਾਹ, ਇਸ ਤਰ੍ਹਾਂ ਇਸ ਮੁਆਸ਼ਰੇ ਨੂੰ ਜਿਵੇਂ ਇਹ ਗਿਰਨ ਲੱਗਿਆ ਟਾਈਮ ਲੱਗਿਆ, ਇਹਨੂੰ ਸਰ ਚੁੱਕਣ ਲੱਗਿਆ ਵੀ ਉਨਾ ਹੀ ਟਾਈਮ ਹਾਂ ਜੀ, ਵਕਤ ਦਰਕਾਰ। ਤੇ ਇਹਨਾਂ ਸਾਰਿਆਂ ਲੋਕਾਂ ਨੂੰ ਕੰਮ ਕਰਨਾ ਪਏਗਾ। ਲਓ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਬੜੇ ਕਰੰਟ ਇਸ਼ੂ ਦੇ ਉੱਤੇ ਸਾਡੇ ਮੁਅੱਜ਼ਜ਼ ਦੋਸਤਾਂ ਦੀ ਗੱਲਬਾਤ ਸੁਣੀ। ਤੁਸੀਂ ਉਹ ਦਰਦ ਦਿਲ ਮਹਿਸੂਸ ਕੀਤਾ ਜਿਹੜਾ ਸਾਡੇ ਅੱਜ ਦੇ ਜਿਹੜੇ ਪਾਰਟਿਸਿਪੈਂਟਸ ਨੇ ਉਹਨਾਂ ਦੇ ਦਿਲ ਦੇ ਵਿੱਚ ਸੀ, ਆਪਣੀ ਕੌਮ ਦੇ ਵਾਸਤੇ, ਆਪਣੇ ਆਵਾਮ ਦੇ ਵਾਸਤੇ।
ਆਖਰ ਦੇ ਉੱਤੇ ਪਿਆਰਿਓ ਸਾਡੇ ਮੁਅੱਜ਼ਜ਼ ਦੋਸਤ ਖਾਲਿਦ ਲੋਨ ਸਾਹਿਬ ਨੇ ਇਹ ਵੀ ਕਹਿ ਦਿੱਤਾ ਕਿ ਸਾਨੂੰ ਜਗ੍ਹਾ ਦਿਓ ਸਿਵਲ ਹਸਪੀਟਲ ਦੇ ਵਿੱਚ, ਅਸੀਂ ਕਿਸੇ ਨਮੂਦੋ ਨਮਾਇਸ਼ ਤੋਂ ਬਗੈਰ ਉੱਥੇ ਤੁਹਾਨੂੰ ਸੈਂਟਰ ਵੀ ਬਣਾ ਦਿੰਦੇ ਆ ਜਿੱਥੇ ਬੱਚਿਆਂ ਦਾ ਜਿਹੜੇ ਕਿ ਐਡਿਕਟ ਨੇ ਉਹਨਾਂ ਦਾ ਇਲਾਜ ਕੀਤਾ ਜਾਏ। ਪਿਆਰਿਓ ਇਹ ਸਭ ਕੁਝ ਬਜਾਏ, ਲੇਕਿਨ ਸਭ ਤੋਂ ਪਹਿਲੇ ਤੇ ਗੁਜ਼ਾਰਿਸ਼ ਇਹ ਵੇ ਕਿ ਅਸੀਂ ਮਰੀਜ਼ ਬੱਚੇ ਜਿਹੜੇ ਨੇ, ਜਿਹੜੇ ਮੁਖਤਲਿਫ ਮਨਸ਼ਿਆਤ ਦੇ ਆਦੀ ਹੋ ਚੁੱਕੇ ਨੇ, ਉਹਨਾਂ ਦਾ ਇਲਾਜ ਕਰੀ ਜਾਂਦੇ ਆ, ਲੇਕਿਨ ਨਸ਼ਾ ਵਿਕਣਾ ਹੀ ਬੰਦ ਨਹੀਂ ਹੁੰਦਾ। ਮਨਸ਼ਿਆਤ ਫਰੋਸ਼ੀ ਫੇਰ ਜਾਰੀ ਹੈ। ਅਲਮੀਆ ਇਹ ਵੇ ਕਿ ਸਾਡੇ ਪੁਲਿਸ ਦੇ ਮੁਅੱਜ਼ਜ਼ ਦੋਸਤ ਜਿਹੜੇ ਨੇ ਉਹ ਨਸ਼ਈਆਂ ਨੂੰ ਤੇ ਫੜ ਲੈਂਦੇ ਨੇ, ਨਸ਼ਾ ਵੇਚਣ ਵਾਲਿਆਂ ਨੂੰ ਨਹੀਂ ਫੜਦੇ। ਉਹ ਸਪਲਾਇਰਸ ਜਿਹੜੇ ਨੇ, ਉਹ ਸਪਲਾਈ ਲਾਈਨ ਜਿਹੜੀ ਹੈ ਉਹ ਨਹੀਂ ਕੱਟ ਕੀਤੀ ਜਾ ਰਹੀ, ਜਿਹੜੀ ਕਿ ਮਨਸ਼ਿਆਤ ਸ਼ਹਿਰਾਂ ਤੱਕ ਪਹੁੰਚਾਉਂਦੀ ਹੈ। ਹੁਣ ਤੁਸੀਂ ਦੇਖੋ ਨਾ, ਇਸ ਵੇਲੇ ਸੂਰਤ ਹਾਲ ਇਹ ਵੇ, CCD ਦੇ ਖੌਫ ਦੇ ਨਾਲ ਵੱਡੇ ਵੱਡੇ ਮਨਸ਼ਿਆਤ ਫਰੋਸ਼ ਠੀਕ ਹੈ ਜਿੰਦਰੇ ਮਾਰ ਕੇ ਚਲੇ ਗਏ ਨੇ ਆਪਣੇ ਮਕਾਨਾਂ ਨੂੰ, ਲੇਕਿਨ ਕਿਆ ਤੁਸੀਂ ਸਮਝਦੇ ਹੋ ਕਿ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਨਸ਼ਾ ਵਿਕ ਨਹੀਂ ਰਿਹਾ? ਨਸ਼ਾ ਹੁਣ ਵੀ ਮਿਲ ਰਿਹਾ, ਹੁਣ ਵੀ ਨਸ਼ਈ ਜਿਹੜੇ ਨੇ ਉਹ ਨਸ਼ਾ ਕਰ ਰਹੇ ਨੇ। ਸਿਰਫ ਤਰੀਕਾਕਾਰ ਨਸ਼ੇ ਦੀ ਫਰੋਖਤ ਦਾ ਤਬਦੀਲ ਹੋ ਗਿਆ। ਅੱਗੇ ਜਾ ਕੇ ਕਿਸੇ ਮਖਸੂਸ ਜਗ੍ਹਾ ਤੋਂ, ਕਿਸੇ ਦੇ ਘਰੋਂ, ਕਿਸੇ ਦੀ ਸ਼ਾਪ ਤੋਂ ਲੈ ਲੈਂਦੇ ਸਨ, ਲੇਕਿਨ ਹੁਣ ਇਸ ਤਰ੍ਹਾਂ ਕਿ ਨਸ਼ਈਆਂ ਨੂੰ ਮੋਟਰਸਾਈਕਲ ਦੇ ਉੱਤੇ ਲੋਕ ਆਉਂਦੇ ਨੇ ਔਰ ਉਹਨਾਂ ਨੂੰ ਨਸ਼ਾ ਦੇ ਕੇ ਚਲੇ ਜਾਂਦੇ ਨੇ। ਕਾਰੋਬਾਰ ਤੇ ਉਹਨਾਂ ਦਾ ਹਾਲੀ ਵੀ ਚੱਲ ਰਿਹਾ। ਸਭ ਤੋਂ ਵੱਡੀ ਗੱਲ ਜਿਹੜੀ ਲੋਨ ਸਾਹਿਬ ਨੇ ਵੀ ਕੀਤੀ ਕਿ ਡਿਪਾਰਟਮੈਂਟ ਜਦੋਂ ਮੌਜੂਦ ਨੇ, ਐਂਟੀ ਨਾਰਕੋਟਿਕਸ ਦਾ ਜਿਹੜਾ ਡਿਪਾਰਟਮੈਂਟ ਹੈ, ਉਹ ਕਾਹਦੇ ਵਾਸਤੇ ਵੇ? ਸਾਹਿਬੋ, ਨਸ਼ਾ ਆਉਂਦਾ ਕਿੱਥੋਂ ਵੇ? ਸਾਡੇ ਗੁਜਰਾਂਵਾਲੇ ਜਾਂ ਲਾਹੌਰ ਦੇ ਵਿੱਚ ਤੇ ਨਸ਼ਾ ਪੈਦਾ ਨਹੀਂ ਹੁੰਦਾ। ਇਹ ਜਿੱਥੇ ਕਿਧਰੇ ਬਣਾਇਆ ਜਾਂਦਾ, ਜਿੱਥੇ ਪੈਦਾ ਹੁੰਦਾ ਹੈ, ਉੱਥੋਂ ਇਹਦੀ ਸਪਲਾਈ ਸੈਂਕੜੇ ਤੇ ਹਜ਼ਾਰਾਂ ਮੀਲ ਤੈਅ ਕਰਕੇ ਜਦੋਂ ਵੱਡਿਆਂ ਸ਼ਹਿਰਾਂ ਤੱਕ ਆ ਜਾਂਦੀ ਹੈ, ਤੇ ਰਸਤੇ ਦੇ ਵਿੱਚ ਜਿਹੜੇ ਨਾਕੇ ਨੇ ਤੇ ਜਿਹੜੀਆਂ ਰੋਕਾਂ ਟੋਕਾਂ ਨੇ, ਉਹਨਾਂ ਦੇ ਕੀ ਮਕਸਦ ਨੇ? ਉਹ ਫਿਰ ਖਤਮ ਕਰ ਦੇਣੀਆਂ ਚਾਹੀਦੀਆਂ ਨੇ। ਆਖਰ ਦੇ ਉੱਤੇ ਮੈਂ ਤੇ ਮੁਹਤਰਮ ਵਜ਼ੀਰ ਆਜ਼ਮ ਪਾਕਿਸਤਾਨ ਔਰ ਸਾਡੇ ਮੁਲਕ ਦੇ ਕਾਬਲੇ ਫਖਰ ਚੀਫ ਆਫ ਡਿਫੈਂਸ ਫੋਰਸਿਸ ਜਨਾਬ ਜਨਰਲ ਸੈਯਦ ਹਾਫਿਜ਼ ਆਸਿਮ ਮੁਨੀਰ ਹੋਰਾਂ ਦੀ ਖਿਦਮਤ ਦੇ ਵਿੱਚ ਗੁਜ਼ਾਰਿਸ਼ ਕਰਾਂਗਾ ਕਿ ਬਰਾਹ ਕਰਮ ਇਹ ਬੜਾ ਹੀ ਵੱਡਾ ਮਸਲਾ ਹੈ ਸਾਡੇ ਆਵਾਮ ਦਾ, ਸਾਡੀ ਕੌਮ ਦਾ, ਸਾਡੇ ਸ਼ਹਿਰੀਆਂ ਦਾ। ਇਹ ਬਹੁਤ ਵੱਡਾ ਮਸਲਾ ਹੈ। ਜਿਹਦੇ ਘਰ 'ਚ ਇੱਕ ਬੰਦਾ ਵੀ ਨਸ਼ਈ ਹੈ, ਉਹਨੂੰ ਫੋਲ ਕੇ ਵੇਖੋ ਉਹਦੇ ਤੇ ਕੀ ਪਈ ਬੀਤਦੀ ਹੈ। ਤੇ ਖੁਦਾ ਵਾਸਤੇ ਇਸ ਮਨਸ਼ਿਆਤ ਦੀ ਲਾਨਤ ਜਿਹੜੀ ਹੈ, ਇਹਦਾ ਖਾਤਮਾ ਕੀਤਾ ਜਾਏ। ਇਹ ਗੱਲ ਮੈਂ ਜ਼ਰੂਰ ਆਖਾਂਗਾ ਆਖਰ ਤੇ, ਜਿਵੇਂ ਲੋਨ ਸਾਹਿਬ ਕਿਹਾ ਕਿ ਸਾਡੇ ਗੁਜਰਾਂਵਾਲਾ ਦਾ CPO ਔਰ DCO ਅਗਰ ਚਾਹਣ ਤੇ ਸਾਡੇ ਸ਼ਹਿਰ 'ਚ ਮਨਸ਼ਿਆਤ ਫਰੋਸ਼ੀ ਨਹੀਂ ਹੋ ਸਕਦੀ, ਕਿਉਂਕਿ ਇਹ 3 ਕ੍ਰਾਈਮ ਐਸੇ ਨੇ, ਕੁਮਾਰਬਾਜ਼ੀ, ਮਨਸ਼ਿਆਤ ਫਰੋਸ਼ੀ ਔਰ ਕਾਬਾ ਖਾਨਾ ਇਸਮਤ ਫਰੋਸ਼ੀ। ਇਹ ਜਿਸ ਥਾਣੇ ਦੇ ਇਲਾਕੇ ਦੇ ਵਿੱਚ ਹੁੰਦੇ ਹੋਣ, ਅਗਰ SHO ਰਜ਼ਾਮੰਦ ਨਾ ਹੋਵੇ ਤੇ ਮਹੀਨਾ ਨਾ ਲੈਂਦਾ ਹੋਵੇ, ਤੇ ਇਹ ਜੁਰਾਇਮ ਹੋ ਹੀ ਨਹੀਂ ਸਕਦੇ। ਇਹ ਬਿਲਕੁਲ ਨਹੀਂ ਹੋ ਸਕਦੇ। ਤੇ SHOs ਨੂੰ ਚਾਹੀਦਾ ਕਿ ਜਦੋਂ CCD ਦੇ ਵਿੱਚ ਐਡਾ ਵੱਡਾ ਆਫੀਸਰ ਲੱਗਾ ਹੋਇਆ ਹੈ, ਐਡਾ ਇਮਾਨਦਾਰ ਔਰ ਸਟਰੋਂਗ, ਇਸੇ ਤਰ੍ਹਾਂ RPO ਗੁਜਰਾਂਵਾਲਾ ਖੁਰਮ ਸਾਹਿਬ, ਇਸ ਤੋਂ ਇਲਾਵਾ ਸਾਡੇ CPO ਗਿਆਸ ਗੁਲ ਸਾਹਿਬ, ਜਦੋਂ ਇਹ ਸਾਰੇ ਲੋਕ ਇੰਤਹਾਈ ਓਨੈਸਟ ਨੇ ਔਰ ਆਪਣੇ ਪ੍ਰੋਫੈਸ਼ਨ ਦੇ ਨਾਲ ਮੁਖਲਿਸ ਨੇ ਔਰ ਮੁਲਕ ਕੌਮ ਦੀ ਖੈਰ ਚਾਹੁੰਦੇ ਨੇ, ਆਵਾਮ ਦੀ ਜਾਨੋ ਮਾਲ ਦਾ ਤਹਫੁਜ਼ ਚਾਹੁੰਦੇ ਨੇ, ਤੇ ਫਿਰ ਜਾਨ ਦੇ ਤਹਫੁਜ਼ ਦੇ ਵਿੱਚ ਹੀ ਲੋਕਾਂ ਨੂੰ ਨਸ਼ਿਆਂ ਤੋਂ ਪਾਕ ਕਰਨਾ ਵੀ ਤੇ ਆਉਂਦਾ ਨਾ ਜੀ। ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਨੇ, ਸਾਡੀ ਅਜੋਕੀ ਪੀੜ੍ਹੀ ਉੱਜੜ ਪੁੱਜੜਦੀ ਜਾ ਰਹੀ ਹੈ। ਖੁਦਾ ਵਾਸਤੇ ਇੱਧਰ ਵੀ ਧਿਆਨ ਕੀਤਾ ਜਾਏ। ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚੱਲੀਏ।
ਜਾਉ ਛੱਟ